अस्सलाम वालेकुम नाज़रीन। प्रोग्राम गूढ़ी गल लतीफ़ चौधरी दे नाल मैं हाँ तुहाडा मेज़बान एहसन कामरे। नाज़रीन, मुल्की सियासत विच बड़ी डिवेलपमेंट्स हो रही ने। स्ट्रीट मूवमेंट के तनाजुर विच तहरीके तहफ़्फ़ुज़ आईन पाकिस्तान अज लाहौर पहुँच चुकी है, जिथे वो 3 रोज़ा दौरा है और मुलाकात करनगे मुख्तलिफ MPs वगैरह दे नाल। ते इहदे नाल जिहड़े वज़ीर आला KP ने वो कल कराची दौरे ते जा रहे हैं और यह भी स्ट्रीट मूवमेंट के तनाजुर दे विच ही है। और ये नाल असीं देख रहे हैं कि मुज़ाकरात की गल भी हो रही। जो नैशनल डायलॉग कमेटी है उन्हें अपना इजलास किया और उसके बाद कुछ मुज़ाकरात के हवाले नाल सिफारिशात भी दी। वज़ीर आज़म ने स्पीकर कौमी असैम्बली को भी इस हवाले नाल ग्रीन सिग्नल दिता। तो हुकूमत ते अपोजिशन दोवां पासों ही मुज़ाकरात की जिहड़ी गलबात आ रही है और देखना है वे कि क्या सब ਇਹ ਜਿਹੜੀ चीज़ां ने उस सेम पेज से ने, एक ही डायरैक्शन ਦੇ ਵਿੱਚ ਨੇ ਜਾਂ ਇਹਨਾਂ 'ਚ ਕੋਈ ਮੁਤਜ਼ਾਦ ਚੀਜ਼ਾਂ ਨੇ। ਇਹ ਅੱਜ ਦੇ ਪ੍ਰੋਗਰਾਮ 'ਚ ਅਸੀਂ ਡਿਸਕਸ ਕਰਾਂਗੇ। ਇਹਦੇ ਨਾਲ ਮੁਲਕ ਦੇ ਵਿੱਚ ਦਹਿਸ਼ਤਗਰਦੀ ਦਾ ਇੱਕ ਚੈਲੰਜ ਜਿਹੜਾ ਉਹ ਸਾਨੂੰ ਬੜੇ ਅਰਸੇ ਤੋਂ ਮੌਜੂਦ ਹੈ और DG ISPR ਨੇ ਗੁਜ਼ਸ਼ਤਾ ਦਿਨੋਂ ਇਹਦੇ ਤੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ और ਅੱਜ ਵਜ਼ੀਰ ਆਜ਼ਮ ਜਿਹੜੇ ਨੇ ਉਹ ਬਲੋਚਿਸਤਾਨ 'ਚ ਮੌਜੂਦ ਨੇ और ਉੱਥੇ ਵੀ ਉਹਨਾਂ ਨੇ ਦਹਿਸ਼ਤਗਰਦੀ ਦੇ ਹਵਾਲੇ ਨਾਲ ਗੱਲ ਕੀਤੀ ਹੈ। ਤੇ ਪਾਕਿਸਤਾਨ ਤਹਿਰੀਕ ਇਨਸਾਫ ਦੀ ਜਿਹੜੀ ਕਿਆਦਤ ਹੈ ਉਹਨੇ जी DG ISPR की प्रैस कॉन्फ्रेंस सी और बड़ा एक मुहतात रद्दमल दिता है। तो अज के प्रोग्राम ये भी डिस्कस करांगे। तो ये नवा साल चढ़ते ही नवा साल चढ़ते जो अमरीकी सदर डोनाल्ड ट्रंप ने उन्होंने वेनेजुएला ते हमला किया और हुण उन्होंने ईरान को भी धमकी दी हुई है और ग्रीनलैंड ते भी हमले का उन्होंने कहा। तो देखना है कि ट्रंप की जी पॉलिसी है कि वर्ल्ड ऑर्डर को कोई खतरा है या वो तब्दील होने जा रहा है। ਇਹਦੇ ਉੱਤੇ ਅੱਜ ਦੇ ਪ੍ਰੋਗਰਾਮ 'ਚ ਡਿਸਕਸ ਕਰਾਂਗੇ। ਤੇ ਸਭ ਤੋਂ ਪਹਿਲੇ ਮੁਲਕੀ ਸਿਆਸਤ ਦੇ ਉੱਤੇ ਗੱਲ ਕਰਨੇ ਆ ਤੇ ਚੱਲਨੇ ਆ ਚੋਇਸ ਸਾਹਿਬ ਵੱਲ। ਜੀ ਚੋਇਸ ਸਾਹਿਬ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਕੀ ਹਾਲ ਹੈ? ਕੀ ਹਾਲ ਚਾਲ? ਠੀਕ ਠਾਕ, ਤੁਸੀਂ ਦੱਸੋ? ਤਾਂ ਠੀਕ ਨੇ, ਸ਼ੁਕਰ ਅੱਲਾ ਦਾ, ਪਹਿਲੇ ਨਾਲੋਂ ਤੇ ਬਿਹਤਰ ਹੈ। ਅੱਛਾ, ਪਰ ਠੰਡ ਲੱਗ ਗਈ ਸੀ ਬਸ ਉਹ ਤਾਂ ਨਹੀਂ ਕਿਤੇ ਠੰਡ ਲੱਗਦੀ, ਮੈਨੂੰ ਠੰਡ ਲੱਗਦੀ, ਮੈਨੂੰ ਲੱਗਦਾ ਕੁਝ ਇਹੋ ਜਿਹੀ ਲੱਗਦੀ, ਪਤਾ ਹੀ ਨਹੀਂ ਲੱਗਾ ਨਾ ਕਦੋਂ ਲੱਗ ਗਈ। ਠੰਡ ਦਾ ਕੀ ਪਤਾ ਲੱਗਦਾ, ਉਹ ਤੇ ਅਚਾਨਕ ਲੱਗਦੀ, ਜਦੋਂ ਵੀ ਲੱਗਦੀ ਅੱਗ ਵੀ ਇੰਝ ਹੀ ਲੱਗਦੀ। ਤੇ ਚੋਇਸ ਸਾਹਿਬ ਕੀ ਦੇਖ ਰਹੇ ਹੋ, ਇਹ ਕੀ ਖਿਚੜੀ ਪਕੜੀ ਹੈ? ਸਾਰਾ ਤੁਸੀਂ ਇੰਟਰੋ ਤੇ ਸੁਣ ਲਿਆ? ਹਾਂ, ਮੈਂ ਸਾਰਾ ਸੁਣ ਲਿਆ। ਦੇਖੋ ਗੱਲ ਪਤਾ ਕੀ ਹੈ ਕਿ ਜਿਸਲੇ ਅਸੀਂ ਸਿਆਸੀ ਮੰਜ਼ਰਨਾਮੇ ਨੂੰ ਵੇਖਦੇ ਹਾਂ ਔਰ ਉਹਦੇ ਨਾਲ ਸਾਨੂੰ ਜਿਹੜੇ ਪੋਲੀਟਿਕਸ ਦੇ ਅੰਦਰ ਜਿਨ੍ਹਾਂ ਦੀ ਤੁਸੀਂ ਡਿਵੈਲਪਮੈਂਟ ਕੀਤੀ ਤੇ ਇਹਨਾਂ ਦੇ ਪਿੱਛੇ ਜਿਹੜੇ ਸਟੇਕ ਹੋਲਡਰਸ ਨੇ ਉਹਨਾਂ ਦੀਆਂ ਤਰਜੀਹਾਤ ਦੇ ਲਈ ਵੀ ਸਾਨੂੰ ਗੌਰ ਕਰਨਾ ਚਾਹੀਦਾ ਕਿ ਉਹ ਕੀ ਨੇ। ਇਹ ਜਿਹੜਾ ਇਹ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ, ਇੱਕ ਤੇ ਉਹਨੂੰ ਮੈਂ ਇੰਝ ਦੇਖਣਾ, ਮੈਂ ਇੱਕ PTI ਦਾ ਗਰੁੱਪ ਹੈ, ਠੀਕ, ਯਾਨੀ TTAP, ਠੀਕ ਹੈ, ਤਹਿਰੀਕ ਤਹਫ਼ੁਜ਼ ਆਇਨ ਪਾਕਿਸਤਾਨ, ਤਹਿਰੀਕ ਤਹਫ਼ੁਜ਼ ਆਇਨ ਪਾਕਿਸਤਾਨ। ਵੈਸੇ ਤੁਸੀਂ ਬੜਾ ਖਤਰਨਾਕ ਐਬਰੀਵੇਸ਼ਨ ਬਣਾਇਆ ਚੋਇਸ। ਹਾਂ, ਤੇ ਇਹਦੇ ਚ TTAP ਤੇ ਠੀਕ ਹੈ ਨਾ, ਤੇ ਇਹ ਕੱਢ ਦਿਓ ਤੇ TTP ਹੋ ਜਾਏਗੀ, ਇਹ ਕੱਢ ਦਿਓ ਵਿੱਚੋਂ ਤੇ ਨਹੀਂ ਅਸੀਂ ਨਹੀਂ ਕੱਢਣਾ ਚੋਇਸ। ਹਾਂ, ਤੇ ਇਹ ਰਹਿਣ ਦਿਓ। ਤੇ ਉਂਝ ਹੀ ਤੁਸੀਂ ਇਹ ਕਹਿ ਲਓ ਕਿ ਇਹ ਤਹਿਰੀਕ ਇਨਸਾਫ ਦਾ ਇੱਕ ਅਲੱਗ ਚਿਹਰਾ ਹੈ, ਠੀਕ। ਔਰ ਦੂਸਰੀ ਤਰਫ ਇੱਕ ਤਹਿਰੀਕ ਇਨਸਾਫ ਦਾ ਚਿਹਰਾ ਹੈ ਜਿਹੜਾ ਉਹਨੂੰ ਲੀਡ ਕਰ ਰਹੇ ਨੇ KP ਦੇ ਵਜ਼ੀਰ ਆਲਾ ਸੁਹੇਲ ਅਫਰੀਦੀ ਸਾਹਿਬ, ਯਾਨੀ ਇਤਜਾਜੀ ਸਿਆਸਤ, ਠੀਕ ਹੈ, ਨੂੰ ਨਾਲ ਲੈ ਕੇ। ਹਾਂਜੀ, PTI KP ਹੋ ਗਏ। ਹਾਂ, ਤੇ ਇੱਕ ਤੀਸਰਾ ਉਹਨਾਂ ਦਾ ਜਿਹੜਾ ਚਿਹਰਾ ਹੈ ਉਹ ਹੈਗਾ ਉਹਨਾਂ ਦੀ ਸਿਸਟਰਸ ਦਾ, ਜਿਹੜਾ ਕਿ ਹਰ ਮੰਗਲ ਨੂੰ ਆ ਕੇ ਉੱਥੇ ਅਡਿਆਲਾ ਜੇਲ੍ਹ 'ਚ ਬਹਿੰਦੇ ਨੇ। ਉਹ ਰੁਖ ਜਿਹੜਾ ਉਹ ਇੱਕ ਬਜ਼ਾਹਰ ਇੱਕ ਗੈਰ ਸਿਆਸੀ ਲੋਕਾਂ ਦਾ, ਤੇ ਲੇਕਿਨ ਜਿਹੜਾ ਉਹਦਾ ਮੋਟਿਵਸ ਨੇ ਉਹ ਪੋਲੀਟੀਕਲ ਨੇ, ਠੀਕ ਹੈ ਨਾ। ਉਹਦੇ ਜ਼ਰੀਏ ਵੀ ਯਾਨੀ ਇੱਕ ਐਸਾ ਤੁਸੀਂ ਲੋਕ, ਐਸੇ ਲੋਕਾਂ ਦੀ ਗੈਦਰਿੰਗ ਜਿਹੜੇ ਉਹਨਾਂ ਨੂੰ ਲੀਡ ਕਰ ਰਹੇ ਨੇ, ਉਹਨਾਂ ਦੇ ਸਿਸਟਰਸ, ਉਹਨਾਂ ਦਾ ਬਿਆਨੀਆ ਹੁੰਦਾ ਕਿ ਜੀ ਅਸੀਂ, ਸਾਡਾ ਪੋਲੀਟਿਕਸ ਨਾਲ ਨਹੀਂ ਤਾਲੁਕ, ਜਾਂ PTI ਦੀ ਪੋਲੀਟਿਕਸ ਨਾਲ ਨਹੀਂ, ਕਹਿ ਸਕਦੇ PTI ਮੁਲਾਕਾਤੀ ਗਰੁੱਪ। ਹਾਂ, ਲੇਕਿਨ ਉਹ ਕਰ ਸਿਆਸਤੀ ਉਹਨਾਂ ਦੀ ਰਹੇ ਹੁੰਦੇ ਨੇ, ਠੀਕ ਹੈ। ਇੱਕ ਹੈਗਾ ਤੀਸਰਾ ਇੱਕ ਗਰੁੱਪ ਹੈਗਾ ਜਿਹੜਾ ਉਹਨਾਂ ਦਾ ਸੋਸ਼ਲ ਮੀਡੀਆ ਦਾ ਗਰੁੱਪ ਸੇ, ਜਿਹੜਾ ਬਾਹਰੋਂ ਆਪਰੇਟ ਹੁੰਦਾ। ਇਹ ਉਹਨਾਂ ਇੱਕ ਆਪਣਾ ਏਜੰਡਾ ਹੈ ਔਰ ਉਹਨਾਂ ਦਾ ਇੱਕ ਆਪਣੀ ਲਾਈਨ ਹੈ ਇੱਕ। ਲੇਕਿਨ ਜਿਹੜਾ ਮੈਨੂੰ ਐਟ ਦੀ ਐਂਡ ਇੱਕ ਮੈਂ ਦੇਖ ਰਿਹਾ ਵਾਂ ਕਿ ਇਹਨਾਂ ਦਾ ਅਲਟੀਮੇਟ ਗੋਲ ਜਿਹੜਾ ਹੈ ਨਾ, ਉਹ ਸਾਰਿਆਂ ਦਾ ਇੱਕ ਹੈਗਾ। ਮਤਲਬ ਕਿ ਹਰ ਬੰਦੇ ਦੀ ਸਟਰਗਲ ਦਾ ਜ਼ਾਵੀਆ ਡਿਫਰੈਂਟ ਹੋਏਗਾ, ਉਹਦਾ ਬੈਨਰ ਡਿਫਰੈਂਟ ਹੋਏਗਾ ਤੇ ਉਹਦੀ ਸਟ੍ਰੈਟਜੀ ਡਿਫਰੈਂਟ ਹੋਏਗੀ, ਲੇਕਿਨ ਉਹਨਾਂ ਦੇ ਗੋਲਸ ਜਿਹੜੇ ਨੇ ਨਾ, ਯਾਨੀ ਉਹ ਇੱਕ ਹੈਗਾ। ਕੀ ਉਹ ਗੋਲ ਹੈਗਾ ਕਿ ਬਾਨੀ PTI ਦੀ ਰਿਹਾਈ, ਠੀਕ ਹੈ, ਤੇ ਦੂਸਰਾ ਇਕਤਦਾਰ ਦੇ ਉੱਤੇ ਇੱਕ ਖਲਫਸ਼ਾਰ, ਜ਼ਹਿਨੀ ਖਲਫਸ਼ਾਰ ਪੈਦਾ ਕਰਨਾ ਆਵਾਮ ਦੇ ਅੰਦਰ, ਨਜ਼ਰਿਆਤੀ ਖਲਫਸ਼ਾਰ ਪੈਦਾ ਕਰਨਾ ਉਹਨਾਂ ਦੇ ਅੰਦਰ, ਔਰ ਜਿਹੜੀਆਂ ਵਾਈਟਲ ਨੈਸ਼ਨਲ ਪਾਲਿਸੀਜ਼ ਨੇ ਉਹਨਾਂ ਦੇ ਅਗੇਂਸਟ ਇੱਕ ਨੈਰੇਟਿਵ ਬਿਲਡ ਕਰਨਾ।
ਇਹ ਕੰਮ ਜਿਹੜਾ ਕਰ ਰਿਹਾ ਉਹਨਾਂ ਦਾ ਇੱਥੇ ਬੈਠੇ ਲੋਕ ਵੀ ਔਰ ਬੈਰੂਨੇ ਮੁਲਕ ਬੈਠੇ ਵੀ। ਉਹਦੀ ਵਾਜ਼ੇ ਮਿਸਾਲ ਤੁਹਾਨੂੰ ਟੈਰਰਿਜ਼ਮ ਤੇ ਵੀ ਹੋਏਗੀ। ਤੁਸੀਂ ਕੁਐਸਚਨ ਦਾ ਵੀ ਜ਼ਿਕਰ ਕੀਤਾ। ਹੁਣ ਤੁਸੀਂ ਇਹ ਦੇਖੋ ਕਿ ਜਿਹੜੀ ਤਹਫਜ਼ੇ ਆਇਨ ਗਰੁੱਪ ਜਿਹੜਾ ਹੈਗਾ ਉਹ ਲਾਹੌਰ ਆਇਆ ਔਰ ਉਹਨਾਂ ਦਾ ਲਾਹੌਰ ਆਉਣ ਤੋਂ ਪਹਿਲੇ ਜਿਹੜੀਆਂ ਉੱਥੇ ਤਕਾਰੀਰ ਹੋਈਆਂ ਨੇ ਔਰ ਮਹਿਮੂਦ ਖਾਨ ਅਚਕਜ਼ਈ ਸਾਹਿਬ ਹੋਰਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਔਰ ਉਹਨਾਂ ਦੇ ਨਾਲ ਜਿਹੜੇ ਆਪੋਜੀਸ਼ਨ ਲੀਡਰ ਪੰਜਾਬ ਅਸੈਂਬਲੀ ਦੇ ਕੁਝ ਉਹਨਾਂ ਨੇ ਗੱਲਾਂ ਕੀਤੀਆਂ ਨੇ, ਇਹ ਸੋਸ਼ਲ ਮੀਡੀਆ ਦੇ ਉੱਤੇ ਵੀ ਚੱਲ ਰਹੀਆਂ ਨੇ। ਉਹਨਾਂ ਨੂੰ ਮੈਂਡੇਟ ਜਿਹੜਾ ਸਾਨੂੰ ਪਤਾ ਚੱਲਦਾ ਹੈ ਜਦੋਂ ਅਸੀਂ ਸੁਹੇਲ ਅਫਰੀਦੀ ਨੂੰ ਜਾਂ ਕਿਸੇ ਹੋਰ ਪੀਟੀਆਈ ਦੇ ਬੰਦੇ ਨੂੰ ਗੱਲ ਕਰਨੇ ਆ ਮੁਜ਼ਾਕਰਾਤ ਦੀ, ਤੇ ਉਹ ਕਹਿਣਗੇ ਕਿ ਬਾਨੀ ਨੇ ਮੁਜ਼ਾਕਰਾਤ ਦਾ ਜਿਹੜਾ ਮੈਂਡੇਟ ਹੈ ਉਹ ਤਹਿਰੀਕ ਤਹਫਜ਼ੇ ਆਇਨ ਨੂੰ ਦਿੱਤਾ ਹੈ ਤੇ ਉਹਦੇ ਵਿੱਚੋਂ ਦਿੱਤਾ ਹੈ ਅਚਕਜ਼ਈ ਸਾਹਿਬ ਨੂੰ ਜਾਂ ਅਲਾਮਾ ਨਾਸਰ ਅਬਾਸ ਸਾਹਿਬ ਨੂੰ, ਠੀਕ ਹੈ ਨਾ, ਮੈਂਡੇਟ ਵਾਸਤੇ ਗੱਲ ਕਰਨ। ਤੇ ਹੁਣ ਜਿਸਲੇ ਤੁਸੀਂ ਇੱਧਰ ਇਹਨਾਂ ਦੀ ਤਕਾਰੀਰ ਉੱਥੇ ਮੈਨੂੰ ਨਜ਼ਰ ਆ ਰਹੀਆਂ ਨੇ, ਉਹ ਤਕਾਰੀਰ ਕੀ ਨੇ ਕਿ ਅਸੀਂ ਜਿਹੜੀ ਨਾ ਸਟਰੀਟ ਮੂਵਮੈਂਟ ਵਾਸਤੇ ਜਾਣਾ, ਹਾਲਾਂਕਿ ਉਹਨਾਂ ਦਾ ਮੈਂਡੇਟ ਤੇ ਮੁਜ਼ਾਕਰਾਤ ਹੈ, ਨਾਟ ਸਟਰੀਟ ਮੂਵਮੈਂਟ ਤੇ ਵਜ਼ੀਰ ਆਲਾ ਕੇਪੀ ਲੀਡ ਕਰ ਰਹੇ ਨੇ, ਉਹਨੂੰ ਕਰ ਰਹੇ ਨੇ, ਉਹ ਵਜ਼ੀਰ ਆਲਾ ਕੇਪੀ ਉਧਰ ਨੂੰ ਜਾ ਰਹੇ ਨੇ, ਲੇਕਿਨ ਉਹ ਵਿੱਚ ਮੁਜ਼ਾਕਰਾਤ ਦੀ ਵੀ ਗੱਲ ਕਰਦੇ ਨੇ ਔਰ ਕੇਪੀ ਦੇ ਅੰਦਰ ਆਪਰੇਸ਼ਨ ਦੀ ਵੀ ਦਹਿਸ਼ਤਗਰਦਾਂ ਦੇ ਖਿਲਾਫ ਮੁਖਾਲਫਤ ਕਰਦੇ ਨੇ ਤੇ ਇਹ ਆਇਨ ਦੇ ਤਹਫਜ਼ ਦੀ ਗੱਲ ਕਰਦੇ ਨੇ। ਹੁਣ ਇਹਨਾਂ ਦਾ ਤਹਿਰੀਕੇ ਤਹਫਜ਼ ਆਇਨ ਤੋਂ ਹੀ ਤੁਹਾਨੂੰ ਨਜ਼ਰ ਆ ਜਾਂਦਾ ਕਿ ਉਹ ਬੁਨਿਆਦੀ ਤੌਰ ਤੇ ਗੱਲ ਕੀ ਕਰਦੇ ਨੇ ਕਿ ਉਹ ਕਹਿੰਦੇ ਨੇ ਕਿ ਅਸੀਂ ਆਇਨ ਇਹ ਹੈ ਹੀ ਨਹੀਂ ਰਿਹਾ। ਇੱਕ ਤਾਂ ਉਹਨਾਂ ਦੀ ਨਜ਼ਰ 'ਚ ਮੌਜੂਦਾ ਆਇਨ ਡਿਸਟੋਰਟ ਹੋ ਗਿਆ, ਖ਼ਤਮ ਹੋ ਗਿਆ, ਜਾਂ ਜਿਸ ਤਰ੍ਹਾਂ ਦੀ ਵੀ ਉਹਦੀ ਪੋਜੀਸ਼ਨ ਹੈ ਤੇ ਅਸੀਂ ਜਿਹੜਾ ਇਹਦਾ ਤਹਫਜ਼ ਕਰਨਾ, ਤੇ ਦੂਸਰੀ ਉਹ ਮੁਜ਼ਾਕਰਾਤ ਕਰਨੀ ਹੈ ਉਹਨਾਂ ਨੇ ਕਿ ਅਸੀਂ ਮੁਜ਼ਾਕਰਾਤ ਵੀ ਕਰਨੇ ਨੇ। ਹੁਣ ਇਹ ਤਜ਼ਾਦਾਤ ਦੇ ਪਿੱਛੇ ਕੀ ਮਾਮਲਾ, ਤੇ ਇੱਕ ਤੇ ਇਹ ਚੀਜ਼ ਨੂੰ ਤੁਸੀਂ ਮੱਦੇ ਨਜ਼ਰ ਰੱਖੋ ਕਿ ਉਹ ਸਟਰੀਟ ਮੂਵਮੈਂਟ ਦਾ ਜਿਹੜਾ ਉਹ ਦਾਅਵਾ ਕਰ ਰਹੇ ਨੇ ਜਾਂ ਜਿਹੜੀ ਗੱਲ ਕਰ ਰਹੇ ਨੇ, ਇਹਨਾਂ ਦੇ ਵਿੱਚ ਜਿਹੜਾ ਮੇਰਾ ਇਹਦੇ ਅੰਦਰ ਇੱਕ ਟੇਕ ਹੈਗਾ ਕਿ ਇਹਦੇ ਵੀ ਬਜ਼ਾਹਰ ਇੱਕ ਰੁਖ ਹੋਰ ਹੈ ਔਰ ਉਹਦੇ ਪਿੱਛੇ ਜਿਹੜੀ ਪਲੈਨਿੰਗ ਹੈਗੀ ਹੈ ਉਹ ਡਿਫਰੈਂਟ ਹੈਗੀ ਹੈ। ਕੀ ਤੁਹਾਨੂੰ ਕੀ ਲੱਗਦਾ? ਮੈਨੂੰ ਇਹਦੀ ਪਲੈਨਿੰਗ ਨਜ਼ਰ ਆਉਂਦੀ ਹੈ, ਕੁਝ ਜਿਹੜੇ ਉਹਨਾਂ ਦੇ ਬੰਦਿਆਂ ਦੀਆਂ ਗੱਲਾਂ 'ਚੋਂ ਵੀ ਸਮੈਲ ਹੁੰਦੀਆਂ ਨੇ ਚੀਜ਼ਾਂ ਕਿ ਦੇਖੋ ਇੱਕ ਮਾਸ ਮੂਵਮੈਂਟ ਤੇ ਹੋਣੀ ਨਹੀਂ, ਇਹ ਪੀਟੀਆਈ ਦੇ ਲੋਕਾਂ ਨੂੰ ਵੀ ਪਤਾ ਹੈ ਔਰ ਉਹਨਾਂ ਦੇ ਜਿਹੜੇ ਪਿੱਛੇ ਉਹਨਾਂ ਦੇ ਸਟੇਕ ਹੋਲਡਰਸ ਨੇ, ਜਿਹੜੇ ਹੈਂਡਲਰਸ ਨੇ, ਉਹਨਾਂ ਨੂੰ ਵੀ ਪਤਾ ਹੈ ਕਿ ਜਿਹੜੀ ਆਵਾਮ ਹੈ ਉਹ ਬਾਹਰ ਨਹੀਂ ਨਿਕਲਣੀ, ਠੀਕ ਹੈ ਨਾ ਜੀ, ਕਿਉਂਕਿ ਐਸਾ ਏਜੰਡਾ ਨਹੀਂ ਹੈਗਾ ਕਿ ਜਿਹਦੇ ਤਹਿਤ ਲੋਕ ਜਾਂ ਮੁਲਕ ਦੀ ਇੰਟੈਲੀਜੈਂਸੀਆ ਜਾਂ ਜਿਹੜੇ ਮੁਖਤਲਿਫ ਤਨਜ਼ੀਮਾਂ ਨੇ, ਪੂਰੀ ਆਵਾਮ ਹੈ, ਕਿਸਾਨ ਨੇ, ਮਜ਼ਦੂਰ ਨੇ, ਵਕੀਲ ਨੇ, ਸਾਰੀ ਆਵਾਮ ਨਾਲ ਮਿਲ ਕੇ ਹੀ ਇਹ ਚੀਜ਼ ਇੱਕ ਮੂਵਮੈਂਟ ਬਣਦੀ ਹੁੰਦੀ ਹੈ ਨਾ। ਪਹਿਲੇ ਤਾਂ ਡਾਕਟਰਸ ਵੀ ਬੜੇ ਨਿਕਲਦੇ ਤੇ ਡਾਕਟਰਸ ਨਿਕਲਦੇ ਨੇ, ਉਹਨਾਂ ਨੇ ਅਚਕਜ਼ਈ ਸਾਹਿਬ ਨੇ ਅਪੀਲ ਵੀ ਕੀਤੀ ਹੈ ਜੀ ਤੁਸੀਂ ਪੂਰਾ ਬੰਦ ਕਰ ਦਿਓ, ਮੁਲਕ ਨੂੰ ਬੰਦ ਕਰ ਦਿਓ। ਇੱਕ ਤਰਫ ਤੁਸੀਂ ਕਹਿੰਦੇ ਹੋ ਕਿ ਜੀ ਅਸੀਂ ਤੇ ਜਮਹੂਰੀਅਤ ਪਸੰਦ ਲੋਕ ਹਾਂ, ਅਸੀਂ ਡੈਮੋਕ੍ਰੇਸੀ ਤੇ ਬਿਲੀਵ ਕਰ ਰਹੇ ਹਾਂ, ਅਸੀਂ ਨਾਨ ਵਾਇਲੈਂਸ ਸਾਡੀ ਪਾਲਿਸੀ ਹੈ। ਦੂਸਰੀ ਤਰਫ ਤੁਸੀਂ ਇਹ ਕਹਿ ਰਹੇ ਹੋ ਕਿ ਜੀ ਮੈਂ ਅਪੀਲ ਕਰਨਾ ਵਾ ਦੁਕਾਨਾਂ ਬੰਦ ਕਰ ਦਿਓ, ਹਰ ਤਰਫ ਹੂ ਦਾ ਆਲਮ ਹੋ ਜਾਵੇ, ਕੋਈ ਬੰਦਾ ਨਜ਼ਰ ਨਾ ਆਵੇ, ਸਭ ਕੁਝ ਖਤਮ ਹੋ ਜਾਵੇ, ਯਾਨੀ ਇੱਕ ਪਾਸੇ ਤੁਹਾਡੀ ਇਹ ਇੱਕ ਪਰਸੈਪਸ਼ਨ ਹੈਗੀ। ਤੇ ਦੂਸਰੀ ਤਰਫ ਜਿਹੜਾ ਇਹਨਾਂ ਦੇ ਪਿੱਛੇ ਇੱਕ ਏਜੰਡਾ ਹੈ ਕਿ 8 ਫਰਵਰੀ ਨੂੰ ਇਹਨਾਂ ਨੇ ਕਰਨਾ ਕੀ ਹੈ, ਉਹ ਵਕਤ ਤੁਹਾਨੂੰ ਦੱਸੇਗਾ ਕਿ 8 ਫਰਵਰੀ ਇੱਕ ਇਹਨਾਂ ਨੇ ਬਜ਼ਾਹਰ ਤਿਆਰ ਕੀਤਾ ਕਿ ਮੂਵਮੈਂਟ ਸਟਰੀਟ ਮੂਵਮੈਂਟ ਸ਼ੁਰੂ ਹੈ। ਉਹ ਉਹਨਾਂ ਦੇ ਬਕੌਲ ਕਿ ਅਸੀਂ ਸ਼ੁਰੂ ਹੈ, ਬਕੌਲ ਉਹਨਾਂ ਦੇ ਅਸੀਂ ਪੰਜਾਬ ਵੀ ਬੰਦ ਕਰ ਦਿੱਤਾ ਸੀ ਜਦੋਂ ਇਹ ਪਿੱਛੇ ਆਏ ਸਨ, ਉਹ ਬੰਦ ਕਰਕੇ ਬੈਠੇ ਨੇ ਕਿ ਉਸ ਦਿਨ ਅਸੀਂ ਪੰਜਾਬ ਬੰਦ ਕਰਤਾ। ਉਹ ਜਿਹੜੇ ਘੁੰਮਣ ਦੇ ਸਿਕਿਉਰਿਟੀ ਦੇ ਕੁਝ ਬਹੁਤ ਰਸਤੇ ਬੰਦ ਹੁਣ ਉਹਨਾਂ ਨੇ ਸਿੰਧ ਵੀ ਬੰਦ ਕਰਨਾ, ਠੀਕ ਹੈ। ਤੇ ਦੂਸਰਾ ਜਿਹੜਾ ਇੱਕ ਮੈਨੂੰ ਸਮੈਲ ਹੋ ਰਿਹਾ ਕਿ ਉਹਨਾਂ ਦੀ ਜਿਹੜੀ ਸਟ੍ਰੈਟਜੀ ਹੈ ਉਹ ਹੋ ਸਕਦਾ ਉਹਦੇ ਤੇ ਅਮਲ ਨਾ ਕਰ ਸਕਣ। ਉਹਨਾਂ ਦੀ ਸਟ੍ਰੈਟਜੀ ਹੈਗੀ ਕਿ ਕੇਪੀ ਨੂੰ ਪੂਰੇ ਮੁਲਕ ਦੇ ਤੋਂ ਕੱਟ ਦਿੱਤਾ ਜਾਵੇ, ਮਗੇ ਉੱਥੇ ਰੂਟਸ ਜਿਹੜੇ ਨੇ ਆਉਣ ਜਾਣ ਵਾਲੇ ਉਹ ਸਾਰੇ ਬੰਦ ਕਰ ਦਿੱਤੇ ਜਾਣ, ਤੇ ਇਹ ਇੱਕ ਸਟ੍ਰੈਟਜੀ ਅਪਣਾਈ ਜਾਵੇ ਤੇ ਉਹਨੂੰ ਵਫਾਕ ਤੋਂ ਕੱਟ ਕੇ ਤੇ ਮਜਬੂਰ ਕੀਤਾ ਜਾਵੇ ਫੈਡਰੇਸ਼ਨ ਨੂੰ ਕਿ ਉਹ ਉਹਨਾਂ ਦੇ ਨਾਲ ਬੈਠੇ ਔਰ ਉਹਨਾਂ ਨਾਲ ਮੁਜ਼ਾਕਰਾਤ ਕਰੇ। ਇੱਕ ਤੇ ਇਹ ਉਹਨਾਂ ਦੀ ਮੈਨੂੰ ਜਿਹੜਾ ਸਮੈਲ ਹੋ ਰਿਹਾ। ਹੁਣ ਅਗਲਾ ਸਵਾਲ ਹੈਗਾ ਕਿ ਕਿਆ ਉਹਨਾਂ ਦਾ ਇਹ ਐਕਟ ਇਹ ਕਾਮਯਾਬੀ ਨਾਲ ਹਮਕਨਾਰ ਹੋਏਗਾ ਜਾਂ ਇਹਦੇ ਕੌਨਸੀਕੁਐਂਸਿਸ ਉਹ ਕੀ ਹੋਣਗੇ। ਤੇ ਇਹ ਬਜ਼ਾਹਰ ਕਹਿਣ ਦੀਆਂ ਗੱਲਾਂ 'ਚ ਤੇ ਲੱਗਦਾ ਹੈ, ਲੇਕਿਨ ਇਹ ਬੜਾ ਮੁਸ਼ਕਲ ਕੰਮ ਹੈਗਾ। ਦੇਖੋ ਪੂਰੇ ਪਾਕਿਸਤਾਨ ਨੂੰ ਕੇਪੀ ਤੋਂ ਕੁਛ ਨਹੀਂ ਆ ਰਿਹਾ, ਇਹ ਮੱਦੇ ਨਜ਼ਰ ਰੱਖਣਾ। ਕੇਪੀ ਤੋਂ ਕੋਈ ਐਸੀ ਚੀਜ਼ ਨਹੀਂ ਆ ਰਹੀ ਜਿਹਦੇ ਨਾਲ ਫੈਡਰੇਸ਼ਨ ਇਸ ਮਜਬੂਰ ਹੋ ਜਾਏ ਜਾਂ ਕੋਲੈਪਸ ਹੋ ਜਾਵੇ।
ਉਹ ਕੋਈ ਐਸੀ ਚੀਜ਼ ਨਹੀਂ ਆ ਰਹੀ ਉਹਨਾਂ ਇਲਾਕਿਆਂ ਦੇ ਵਿੱਚੋਂ। ਮਤਲਬ ਵੱਡੀ ਤਾਦਾਦ ਚ ਨਹੀਂ ਆ ਰਹੀ ਹਾਂ, ਮਤਲਬ ਕਿ ਉਹ ਜਿਹੜੀ ਮੈਂ ਗੱਲ ਕਰ ਰਿਹਾ ਕਿ ਐਸੀ ਚੀਜ਼ਾਂ ਨਹੀਂ ਆ ਰਹੀਆਂ ਜਿਹੜੀਆਂ ਮਤਲਬ ਕਿ ਰੋਜ਼ਮर्रा ਦੀਆਂ ਜ਼ਿੰਦਗੀ ਜਿਨ੍ਹਾਂ ਤੇ ਡਿਪੈਂਡ ਕਰਦੀ ਹੈ, ਮਤਲਬ ਕਿ ਲਾਈਫ ਆਵਾਮ ਦੀ ਡਿਪੈਂਡ ਕਰਦੀ ਹੈ, ਜਾਂ ਉੱਥੇ ਕੋਈ ਮੈਨੂਫੈਕਚਰਿੰਗ ਇੰਡਸਟਰੀਆਂ ਨਹੀਂ ਹੈ ਜਿਹੜੀਆਂ ਕਿ ਇੱਥੇ ਸਾਡੇ ਆ ਰਹੀਆਂ ਹੁਣ, ਨਾ ਪੰਜਾਬ 'ਚ, ਨਾ ਸਿੰਧ 'ਚ, ਨਾ ਬਲੋਚਿਸਤਾਨ ਦੇ ਵਿੱਚ। ਕੇਪੀ ਨੂੰ ਬੰਦ ਕਰਨਗੇ ਤੇ ਉੱਥੇ ਕੀ ਹੋਏਗਾ ਕਿ ਚਰਸਾਨੀ ਜਿਹੜੀ ਆ ਰਹੀ ਹੁੰਦੀ ਹੈ ਇੱਧਰ ਉੱਧਰ ਰਸਤਿਆਂ ਦੇ ਵਿੱਚੋਂ, ਉਹ ਬੰਦ ਹੋ ਜਾਏਗੀ, ਹੈਰੋਇਨ ਬੰਦ ਹੋ ਜਾਏਗੀ, ਅਸਲੇ ਦੇ ਕਾਰੋਬਾਰ ਬੰਦ ਹੋ ਜਾਣਗੇ, ਇਹੋ ਜਿਹੀਆਂ ਚੀਜ਼ਾਂ ਹੀ ਬੰਦ ਹੋਣਗੀਆਂ ਨਾ। ਹੋਰ ਉਥੋਂ ਐਡੀ ਕਿਹੜੀ ਚੀਜ਼ ਆਣੀ, ਜਾਂ ਮਾਰਬਲ ਆ ਰਿਹਾ ਉਹ ਰੁਕ ਜਾਏਗਾ, ਕੋਈ ਸੀਮੈਂਟ ਚਰਾਟ ਤੋਂ ਤੇ ਇਹ ਉਹ ਤੋਂ ਆ ਰਿਹਾ, ਲੇਕਿਨ ਉਹ ਦੂਸਰੀ ਜਗ੍ਹਾ ਦੇ ਉੱਤੇ ਵੀ ਸੀਮੈਂਟ ਦੀਆਂ ਬਹੁਤ ਜ਼ਿਆਦਾ ਫੈਕਟਰੀਆਂ ਨੇ ਉਹ ਖਾਣ ਲਈ। ਤੇ ਜਿਹੜੇ ਖੁਸ਼ਕ ਮੇਵਾ ਜਾਤ ਨੇ ਉਹ ਪਹਿਲੇ ਹੀ ਇੱਥੇ ਆ ਗਏ ਨੇ, ਸਾਰੇ ਵਿਕਣਦੇ ਨੇ, ਜੋ ਜਿੰਨਾ ਵੀ ਉੱਥੇ ਕੀ ਤੁਸੀਂ ਲਿਆਣਾ ਹੁਣ। ਲੇਕਿਨ ਜਿਹੜੀ ਕੇਪੀ ਦੇ ਵਿੱਚੋਂ ਜਾਂਦੀਆਂ ਨੇ ਚੀਜ਼ਾਂ, ਕਿਉਂਕਿ ਜਿਹੜੀਆਂ ਪੰਜਾਬ 'ਚੋਂ ਜਾਂਦੀਆਂ ਨੇ, ਕਰਾਚੀ ਤੋਂ ਆਉਂਦੀਆਂ ਨੇ, ਉਹ ਸਾਰੀਆਂ ਚੀਜ਼ਾਂ ਕੇਪੀ 'ਚੋਂ ਪੂਰੇ ਪਾਕਿਸਤਾਨ 'ਚੋਂ ਜਾਂਦੀਆਂ ਨੇ। ਗੰਦਮ ਇੱਧਰੋਂ ਜਾਣੀ, ਆਟਾ ਇੱਧਰੋਂ ਜਾਣਾ, ਸਾਬਣ ਇੱਧਰੋਂ ਜਾਣਾ, ਕੱਪੜੇ ਇੱਧਰੋਂ ਜਾਣੇ ਨੇ, ਜੁੱਤੀਆਂ ਇੱਧਰੋਂ ਜਾਣੀਆਂ ਨੇ, ਹਰ ਚੀਜ਼ ਉਹ ਇੱਧਰੋਂ ਜਾਣੀ ਹੈ। ਤੇ ਕਿਆ ਇਹ ਜ਼ਿਆਦਾ ਦੇਰ ਉਹ ਅਗਰ ਕਰ ਵੀ ਲੈਂਦੇ ਨੇ ਤਾਂ ਕਿਆ ਇਹਨੂੰ ਜ਼ਿਆਦਾ ਦੇਰ ਉਹ ਮੇਨਟੇਨ ਕਰ ਲੈਣਗੇ? ਜਿਹਦਾ ਜਵਾਬ ਨਹੀਂ ਦੇ ਵਿੱਚ ਹੈਗਾ ਹੁਣ। ਫਿਰ ਲੇਕਿਨ ਅਗਰ ਇਹ ਨਹੀਂ ਹੈ ਤਾਂ ਉਹਨਾਂ ਦੀ ਕੋਸ਼ਿਸ਼ ਕੀ? ਕੋਸ਼ਿਸ਼ ਉਹਨਾਂ ਦੀ ਇਹੋ ਹੀ ਹੈਗੀ ਕਿ ਕਿਸੇ ਤਰੀਕੇ ਦੇ ਨਾਲ ਅਸੀਂ ਬੋ ਡਾਊਨ ਕਰ ਦਈਏ, ਚਾਹੇ ਇਸ ਤਰ੍ਹਾਂ ਕਰ ਦਈਏ, ਜਾਂ ਅਸੀਂ ਦੁਨੀਆ ਦੇ ਵਿੱਚ ਇੱਕ ਤਾਸਰ ਦਈਏ ਕਿ ਕੇਪੀ ਨੂੰ ਦੇਖੋ ਪੂਰੇ ਪਾਕਿਸਤਾਨ ਤੋਂ ਕੱਟ ਗਿਆ, ਠੀਕ ਹੈ ਨਾ, ਉੱਥੇ ਜੀ ਹੋ ਗਿਆ। ਫਿਰ ਉਹਨਾਂ ਦੇ ਜਿਹੜੇ ਲੋਕ ਨੇ ਹਮਦਰਦ ਨੇ, ਜਾਂ ਜਿਹੜਾ ਕੋਈ ਨਜ਼ਰਿਆਤੀ ਤੌਰ ਤੇ ਕਨਫਿਊਜ਼ਡ ਇੰਟੈਲੀਜੈਂਸੀਆ ਹੈ, ਉਹ ਸ਼ੋਰ ਪਾਏ ਮੀਡੀਆ ਦੇ ਉੱਤੇ, ਸ਼ੋਰ ਸੋਸ਼ਲ ਮੀਡੀਆ ਦੇ ਉੱਤੇ ਸ਼ੋਰ ਪਾਏ, ਇੰਟਰਨੈਸ਼ਨਲ ਉਹਨਾਂ ਦਾ ਮੁਹਾਰਕਤ ਵਿੱਚ ਆਏ, ਤੇ ਇੱਕ ਐਸੀ ਸਿਚੁਏਸ਼ਨ ਮੀਡੀਆ ਦੇ ਉੱਤੇ ਕ੍ਰੀਏਟ ਕੀਤੀ ਜਾਵੇ ਜਿਹਦੇ ਨਾਲ ਹਰ ਬੰਦਾ ਇੱਕ ਪਰੇਸ਼ਾਨੀ ਫੀਲ ਕਰਨ ਲੱਗ ਪਵੇ। ਬਾਅਦ ਕਾ ਤੁਸੀਂ ਉਹ ਦੇਖੋ ਮੀਡੀਆ ਇੱਕ ਐਸੀ ਸਟੇਟ ਬਣਾ ਦਿੰਦਾ ਹੈ ਕਿ ਇਨਸਾਨ ਜਿਹੜੇ ਨੇ ਨਾ ਉਹ ਚੀਜ਼ ਵਜੂਦ 'ਚ ਨਹੀਂ ਹੁੰਦੀ, ਲੇਕਿਨ ਉਹਨੂੰ ਫੀਲ ਕਰਨਾ ਸ਼ੁਰੂ ਕਰ ਦਿੰਦੇ ਨੇ ਕਿ ਵੀ ਇਹ ਚੀਜ਼ ਕੀ ਹੋ ਗਿਆ, ਅੱਗੇ ਕੀ ਹੋਏਗਾ। ਇੱਕ ਤੇ ਅੱਜ ਤਾਂ ਮੀਡੀਆ ਇਫੈਕਟਸ ਤੇ ਬਹੁਤ ਸਾਰੇ ਸਕਾਲਰਸ ਨੇ ਬਹੁਤ ਉਹ ਐਵੇਂ, ਤੇ ਜਾਂ ਉਹਨਾਂ ਦਾ ਇੱਕ ਟਾਰਗੇਟ ਸੀ ਕਿ ਕਿਸੇ ਤਰੀਕੇ ਦੇ ਨਾਲ ਤਸਾਦਮ ਦੀ ਕੋਸ਼ਿਸ਼ ਕੀਤੀ ਜਾਵੇ ਜਿਹਦੇ 'ਚ ਲਾਸ਼ਾਂ ਡਿੱਗਣ, ਤੇ ਲੇਕਿਨ ਉਹ ਫਿਲਹਾਲ ਸਾਰੀਆਂ ਉਹਨਾਂ ਦੇ ਨਾਕਾਮੀ ਨਾਲ ਦੁਚਾਰ ਹੋਈਆਂ, ਕੋਈ ਐਸਾ ਵਾਕਿਆ ਨਹੀਂ ਹੋ ਸਕਿਆ। ਸਵਾਲ ਇੱਕ ਅਹਿਮ ਮੈਸੇਜ ਹੈ ਨਾ ਕਿ ਤੁਸੀਂ ਇਹ ਸਾਰੀ ਚੀਜ਼ਾਂ ਤੇ ਦੱਸ ਰਹੇ ਹੋ। ਹਾਂ, ਗੱਲ ਹੈ ਵੇ ਕਿ ਮੁਜ਼ਾਕਰਾਤ ਦੀ ਅਸਲ ਲੋੜ ਹੈ ਕਿ ਨੂੰ ਹੈ। ਠੀਕ ਹੈ, ਕਿਉਂਕਿ ਦੇਖੋ ਨਾ ਜਿਨ੍ਹਾਂ ਨੇ ਮੁਜ਼ਾਕਰਾਤ ਕਰਨੇ ਉਹ ਮਜ਼ਾਮਤ ਦੀਆਂ ਗੱਲਾਂ ਕਰ ਰਹੇ ਨੇ, ਉਹ ਕੇਪੀ ਨੂੰ ਵੀ ਬੰਦ ਕਰਨ ਦੀਆਂ ਗੱਲਾਂ ਕਰ ਰਹੇ ਨੇ, ਤੇ ਹੁਣ ਉਹ ਵਜ਼ੀਰ ਆਜ਼ਮ ਵੀ ਕਹਿ ਰਹੇ ਨੇ ਸਪੀਕਰ ਨੂੰ ਕਿ ਠੀਕ ਹੈ ਗ੍ਰੀਨ ਸਿਗਨਲ ਜਾਓ ਕਰੋ। ਤਾਰਿਕ ਫਜ਼ਲ ਚੌਧਰੀ ਵੀ ਮੁਜ਼ਾਕਰਾਤ ਦੀ ਕਰ ਰਹੇ ਨੇ। ਉਦੋਂ ਨੈਸ਼ਨਲ ਡਾਇਲੋਗ ਕਮੇਟੀ ਜਿਹੜੀ ਹੈ ਉਹ ਅਲੱਗ ਤੋਂ ਬਣ ਕੇ ਉਹ ਗੱਲਾਂ ਕਰ ਰਹੀ, ਤੇ ਜਿਨ੍ਹਾਂ ਨੂੰ ਡਾਇਲੋਗ ਦੀ ਜ਼ਰੂਰਤ ਹੋਏ ਉਹ ਕਿਉਂ ਨਹੀਂ ਕਰ ਰਹੇ? ਤੁਸੀਂ ਮੈਂ ਉਧਰ ਹੀ ਤੁਹਾਡਾ ਕੁਐਸਚਨ ਦੇ ਵਿੱਚ ਹੀ ਉਹ ਕੁਐਸਚਨ ਸੀ ਪਹਿਲੇ, ਤੁਹਾਨੂੰ ਇਹ ਤੇ ਤਕਰੀਬਨ ਚੀਜ਼ ਸਮਝ ਆ ਗਈ ਬਹੁਤ ਕਲੀਅਰ ਤੁਸੀਂ ਬੜੀ ਡਿਟੇਲ ਨਾਲ ਦੱਸਿਆ ਕਿਉਂ ਹੈ। ਅਚਕਜ਼ਈ ਸਾਹਿਬ ਦਾ ਕੀ ਸਟੇਕ ਹੈਗਾ, ਜਾਂ ਅਲਾਮਾ ਨਾਸਰ ਸਾਹਿਬ ਦਾ ਕੀ ਸਟੇਕ ਹੈਗਾ। ਇਹ ਤੇ ਵਿਚਾਰੇ ਇੱਕ ਸੀਟਾਂ ਦੇ ਲੋਕ ਨੇ, ਇਹਨਾਂ ਦਾ ਨਾ ਕੋਈ ਐਨੀ, ਯਾਨੀ ਇਹ ਨੋਬਾਡੀ ਨੇ ਪੋਲਿਟਿਕਸ ਦੇ ਵਿੱਚ, ਇਹਨਾਂ ਦਾ ਕੋਈ ਅਮਲ ਦਖਲ ਨਹੀਂ ਹੈਗਾ। ਇਹ ਐਵੇਂ ਬਣਾਈ ਇੱਕ ਇਮੇਜ ਹੈਗੇ ਨੇ। ਹੁਣ ਆ ਜੋ ਨੈਸ਼ਨਲ ਡਾਇਲੋਗ ਕਮੇਟੀ, ਇਹ ਜਿਹੜੀ ਹੈ ਨਾ, ਮੈਂ ਤੈਨੂੰ ਕਹਾਂਗਾ ਨੈਸ਼ਨਲ ਔਰਫਨਸ ਕਮੇਟੀ, ਪੋਲੀਟੀਕਲ ਔਰਫਨਸ ਕਮੇਟੀ, ਅੱਛਾ, ਯਾਨੀ ਸਿਆਸੀ ਯਤੀਮਾਂ ਦੀ ਇੱਕ ਕਮੇਟੀ ਹੈ। ਔਰ ਐਸੀ ਕਮੇਟੀ ਹੈ ਜਿਹਦੇ ਆਪਣੇ ਪੱਲੇ ਕੁਛ ਨਹੀਂ, ਕਿਉਂਕਿ ਉਹਨਾਂ ਦੇ ਜਿਹੜੇ ਸਾਡੇ ਜੋ ਫਵਾਦ ਚੌਧਰੀ ਸਾਹਿਬ ਮੁਖਤਲਿਫ ਟੀਵੀਜ਼ ਦੇ ਵਿੱਚ ਉਹ ਕਹਿੰਦੇ ਰਹੇ ਨੇ, ਤੇ ਉਹਨਾਂ ਦੀ ਜਿਹੜੀ ਗੁਫ਼ਤਗੂ, ਉਹਨਾਂ ਦੀ ਬਾਡੀ ਲੈਂਗੁਏਜ ਵੀ ਬੜੀ ਮਾਯੂਸੀ ਵਾਲੀ ਉਹ ਲੱਗਦੀ ਹੈ, ਕਿਉਂਕਿ ਉਹ ਖੁਦ ਮੰਨ ਰਹੇ ਨੇ, ਕਹਿੰਦੇ ਯਾਰ ਸਾਡੇ ਕੋਲ ਮੈਂਡੇਟ ਕੋਈ ਨਹੀਂ, ਨਾ ਪੀਟੀਆਈ ਦਾ ਮੈਂਡੇਟ, ਨਾ ਬਾਨੀ ਪੀਟੀਆਈ ਦਾ ਮੈਂਡੇਟ ਹੈ। ਉਹਨਾਂ ਦਾ ਟਾਰਗੇਟ ਹੈ ਕਿ ਜੀ ਤੁਸੀਂ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ, ਆਸਫ ਜ਼ਰਦਾਰੀ ਸਾਹਿਬ ਪ੍ਰਾਈਮ ਮਿਨਿਸਟਰ ਸਾਹਿਬ ਜਿਹੜੇ ਨੇ ਨਾ, ਇਹ ਕਮੇਟੀ ਬਣਾਉਣ ਤੇ ਜਿਹੜੀ ਅੱਗੇ ਜਾ ਕੇ ਤੇ ਉਹ ਖੁਦ ਮੁਜ਼ਾਕਰਾਤ ਕਰੇ ਕੋਟ ਲਖਪਤ ਦੇ ਵਿੱਚ। ਮੈਂ ਇਹਦੇ ਬਾਰੇ ਚ ਅੱਗੇ ਵੀ ਗੱਲ ਕਰ ਨਹੀਂ, ਕੋਟ ਲਖਪਤ ਵਾਲੇ, ਅੱਛਾ ਇਹਨਾਂ ਦੀ ਗੱਲ ਕਰ ਰਹੇ ਨੇ, ਇਹ ਰਿਹਾ ਹੁਣ, ਇਹ ਫਿਰ ਅੱਗੇ ਅਡਿਆਲਾ ਜਾਣ। ਵਾਹ, ਠੀਕ, ਯਾਨੀ ਬੜਾ ਹੀ ਔਖਾ ਕੰਮ ਹੈ, 3 ਜਗ੍ਹਾ ਤੋਂ ਘੁੰਮ ਕੇ ਆਉਣ ਵਾਸਤੇ ਇੱਕ ਗੱਲ ਹੈ। ਤੇ ਇਹ ਮੈਂ ਅੱਗੇ ਵੀ ਗੱਲ ਕਰ ਚੁੱਕਿਆ ਹਾਂ ਕਿ ਜਿਹੜਾ ਹੁੰਦਾ ਨਾ ਸਿਆਸਤ, ਇਹ ਜੁਰਤ ਦਾ ਖੇਡ ਹੁੰਦਾ। ਜੰਗਾਂ ਦੇ ਵਿੱਚ ਕਿਸੇ ਦੇ ਕਹਿਣ ਤੇ ਜਾਂ ਗੱਲਾਂ ਨਾਲ ਫਤਹ ਹਾਸਲ ਨਹੀਂ ਹੁੰਦੀ, ਜੰਗਾਂ ਲੜਨ ਨਾਲ ਜਿੱਤੀਆਂ ਜਾਂਦੀਆਂ ਨੇ। ਸਿਆਸਤ ਕਰਨ ਨਾਲ ਸਿਆਸਤ ਹੁੰਦੀ ਹੈ, ਕਿਸੇ ਦੇ ਸਿਰ ਤੇ ਸਿਆਸਤ ਨਹੀਂ ਹੁੰਦੀ। ਠੀਕ ਹੈ, ਅਗਰ ਕੋਟ ਲਖਪਤ ਦੇ ਅਸੀਰਾਨ ਵੀ ਨੇ,
ਉਹ ਅਗਰ ਬਾਨੀ ਪੀਟੀਆਈ ਦੀ ਪਾਲਿਸੀਆਂ ਨੂੰ ਅਗਰ ਗਲਤ ਸਮਝਦੇ ਨੇ ਤੇ ਉਹ ਬਕਾਇਦਾ ਤੌਰ ਤੇ ਐਲਾਨ ਕਰ ਦੇਣ ਕਿ ਜੀ ਅਸੀਂ ਉਹਦੇ ਨਾਲ ਨਹੀਂ ਚੱਲਣਾ। ਠੀਕ ਹੈ ਨਾ ਜੀ। ਇੰਜ ਜਿਹੜੇ ਫਵਾਦ ਚੌਧਰੀ ਸਾਹਿਬ ਨੇ, ਉਹ ਜਿਹੜੇ ਮਰਵਤ ਸਾਹਿਬ ਨੇ ਜਾਂ ਖਾਕਾਨ ਅਬਾਸੀ ਸਾਹਿਬ ਨੇ, ਮगर ਇਹ ਬਕਾਇਦਾ ਤੌਰ ਤੇ ਜਾਂ ਤੇ ਇੱਕ ਪਾਰਟੀ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਣ, ਪੋਲੀਟਿਕਸ ਕਰਨ, ਮੈਦਾਨ ਖੁੱਲ੍ਹਾ ਹੈ, ਖਲਾ ਹੈ, ਤੁਹਾਡੇ ਅੰਦਰ ਇੱਕ ਤਾਕਤ, ਜੁਰਤ, ਵਿਜ਼ਨ ਹੋਣਾ ਚਾਹੀਦਾ ਕਿ ਤੁਸੀਂ ਇਸ ਖਲਾ ਦੇ ਵਿੱਚ ਆ ਕੇ ਤੇ ਮੁਤਬਾਦਲ ਪੀਟੀਆਈ ਦੇ ਵੀ ਮੁਤਬਾਦਲ ਬਣ ਸਕਦੇ ਹੋ, ਨੂਨ ਲੀਗ ਦੇ, ਪੀਪਲਸ ਪਾਰਟੀ ਦੇ ਵੀ ਮੁਤਬਾਦਲ ਬਣ ਸਕਦੇ ਹੋ। ਹੁਣ ਤੁਸੀਂ ਛਤਰੀ ਲੱਭੋ ਤੇ ਇਹ ਤੁਹਾਨੂੰ ਛਤਰੀ ਨਹੀਂ ਜੇ ਮਿਲਣੀ, ਉਹ ਤੇ ਤੁਹਾਨੂੰ ਵਾਜ਼ੇ ਤੌਰ ਦੇ ਉੱਤੇ ਉਹਨਾਂ ਨੇ ਪੀਟੀਆਈ ਦੇ, ਉਹਨਾਂ ਦੀ ਬਾਨੀ ਪੀਟੀਆਈ ਦੀ ਸਿਸਟਰ ਨੇ ਵੀ ਤੁਹਾਨੂੰ ਕਹਿਤਾ ਜੀ ਸਾਡਾ ਇਹਨਾਂ ਨਾਲ ਕੋਈ ਤਲਕ ਨਹੀਂ, ਤਹਿਰੀਕ ਤਹਫਜ਼ ਆਇਨ ਨੇ ਵੀ ਕਹਿਤਾ ਸਾਡਾ ਇਹਨਾਂ ਨਾਲ ਕੋਈ ਤਲਕ ਨਹੀਂ। ਉਸ ਤੋਂ ਬਾਅਦ ਜਿਹੜੀ ਪੀਟੀਆਈ ਦੂਸਰਾ ਗਰੁੱਪ ਹੈ ਜਿਨ੍ਹਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ, ਅਸਦ ਕੈਸਰ ਇਹ ਉਹ, ਉਹਨਾਂ ਨੇ ਵੀ ਤੁਹਾਨੂੰ ਕਹਿਤਾ ਗਰੁੱਪ ਹੈ। ਤੇ ਇਸ ਤਰ੍ਹਾਂ ਤੁਹਾਡਾ ਕੋਈ ਵੈਲਿਊ, ਕੋਈ ਕੁਛ ਨਹੀਂ ਹੈ, ਤੁਹਾਨੂੰ ਕਿਉਂ ਕੋਈ ਦੇਗਾ ਆਫਰ? ਮगर ਤੁਸੀਂ ਵਜ਼ੀਰ ਆਜ਼ਮ ਨਵਾਜ਼ ਸ਼ਰੀਫ ਜਾਂ ਸੌਰੀ ਮੁਸਲਿਮ ਲੀਗ ਦੇ ਕਾਇਦ ਜਿਹੜੇ ਨੇ ਨਵਾਜ਼ ਸ਼ਰੀਫ ਜਾਂ ਪ੍ਰੈਜ਼ੀਡੈਂਟ ਜ਼ਰਦਾਰੀ ਸਾਹਿਬ, ਉਹ ਤੁਹਾਨੂੰ ਮਤਲਬ ਕਿ ਇੱਕ ਸਮਝ ਚ ਨਾ ਆਉਣ ਵਾਲੀ ਗੱਲ ਹੈ ਨਾ, ਤੁਹਾਨੂੰ ਕਿਸ ਬੁਨਿਆਦ ਤੇ ਕਿਸ ਬੁਰਤੇ ਤੇ ਤੁਹਾਨੂੰ ਬੁਲਾਉਣ, ਤੁਹਾਡੇ ਤੇ ਪੱਲੇ ਹੀ ਕੱਖ ਨਹੀਂ ਹੈਗਾ। ਉਹ ਹੱਸਦੇ ਤੇ ਨਹੀਂ ਹੋਣਗੇ ਅੰਦਰ, ਉਹ ਹੱਸਦੇ ਹੀ ਹੋਣਗੇ ਯਾਰ ਇਹਨਾਂ ਨੂੰ ਕੀ ਹੋਇਆ। ਕੁਝ ਸਾਫੀਆਂ ਦਾ ਇੱਕ ਟੋਲਾ ਹੈ, ਇਹ ਤੁਹਾਨੂੰ ਦੱਸਾਂ ਮੈਂ, ਇੱਕ ਕੁਝ ਸੀਨੀਅਰ ਸਾਫੀ ਸੋ ਕਾਲਡ ਜਿਹੜੇ ਨੇ ਨਾ, ਇੱਕ ਉਹਨਾਂ ਦਾ ਟੋਲਾ ਹੈ ਜਿਹੜਾ ਨੈਸ਼ਨਲ ਹਕੂਮਤ ਦੀ ਇੱਕ ਕਦੇ ਕਦੇ ਤੜਕਾ ਲਾਉਂਦਾ, ਚਟਨੀ ਨੂੰ ਨਹੀਂ ਤੜਕਾ ਲਾਈਦਾ ਹੁੰਦਾ, ਬਾਜ਼ੇ ਬੰਦੇ ਨੂੰ ਆਦਤ ਹੁੰਦੀ ਹੈ ਚਟਪਟਾ ਖਾਣ ਦੀ। ਤੇ ਇਹਨਾਂ ਨੂੰ ਕੁਝ ਇਹ ਸਾਫੀ ਨੇ, ਇਹ ਆਪਣੀ ਬਰੀਕ ਗੇਮ ਜਿਹਨੂੰ ਕਹਿੰਦੇ ਨੇ ਉਹ ਕਰਦੇ, ਕਦੇ ਨੈਸ਼ਨਲ ਗੌਰਨਮੈਂਟ ਦੀ ਕਹਿ ਦਿੰਦੇ ਨੇ, ਕਦੇ ਕਹਿੰਦੇ ਨੇ ਹਕੂਮਤ ਜਾਣ ਵਾਲੀ ਹੈ, ਕਦੇ ਕਹਿ ਦਿੰਦੇ ਨੇ ਜੀ ਹਕੂਮਤ 'ਚ ਇਖਤਲਾਫਾਤ ਇਤਿਹਾਦੀਆਂ 'ਚ ਪੈਦਾ ਹੋ ਗਏ ਨੇ। ਤੇ ਕੁਝ ਜਿਹੜੇ ਨੇ ਮੁਸਲਿਮ ਲੀਗ ਨੂਨ 'ਚ ਖਾਸ ਤੌਰ ਦੇ ਉੱਤੇ ਔਰ ਪੀਪਲ ਪਾਰਟੀ 'ਚ ਵੀ ਕੁਝ ਐਸੇ ਜਗਾਦਰੀ ਲੀਡਰ ਨੇ ਜਿਹੜੇ ਆਪਣਾ ਫੂਡ ਫॉर ਥਾਟ ਇਹਨਾਂ ਕੋਲੋਂ ਲੈਂਦੇ ਨੇ। ਮਜ਼ੇਦਾਰ ਦੀ ਗੱਲ ਹੈ, ਕੋਈ ਇਹਨਾਂ ਕੋਲੋਂ ਲੈਂਦੇ ਨੇ, ਇਹ ਉਹਨਾਂ ਨੂੰ ਜਾ ਕੇ ਦੱਸਦੇ ਨੇ ਕਿ ਸਰਕਾਰ ਅੰਦਰ, ਮੈਂ ਫਲਾਂ ਕੋਲ ਗਿਆ ਸੀ, ਮੈਂ ਅੱਗੇ ਵੀ ਗੱਲ ਕੀਤੀ, ਉਹ ਇਹ ਹੋ ਰਿਹਾ ਤੇ ਤੁਸੀਂ ਡਾਇਲੌਗ ਦੀ ਗੱਲ ਕਰੋ, ਨੈਸ਼ਨਲ ਕੰਸੀਲੀਏਸ਼ਨ ਦੀ ਗੱਲ ਕਰੋ। ਫਿਲਹਾਲ ਮੈਨੂੰ ਕੋਈ ਡਾਇਲੌਗ ਨਹੀਂ ਜੇ ਨਜ਼ਰ ਆਉਂਦਾ ਪਿਆ, ਕੋਈ ਕੁਛ ਨਹੀਂ ਜੇ ਨਜ਼ਰ ਆਉਂਦਾ ਪਿਆ। ਔਰ ਮਹਾਜ਼ਰਾਈ ਜਿਹੜੀ ਹੈ ਨਾ, ਇਹ ਵੀ ਖਿਆਲਾਂ ਦੇ ਵਿੱਚ ਹੈਗੀ ਹੈ। ਪੀਟੀਆਈ ਦਾ ਜਿਹੜਾ ਇੱਕ ਗਰੁੱਪ ਹੈ ਉਹ ਦੀ ਖੁਆਇਸ਼ ਹੈਗੀ ਕਿ ਅਸੀਂ ਆਵਾਮ ਕੱਢ ਲਈਏ, ਲੇਕਿਨ ਆਵਾਮ ਉਹਨਾਂ ਦੇ ਨਾਲ ਨਹੀਂ ਨਿਕਲਣੀ। ਇਹ ਉਹਨਾਂ ਨੂੰ ਆਪਣਾ ਵਾਜ਼ੇ ਤੌਰ ਦੇ ਉੱਤੇ ਉਹਨਾਂ ਨੂੰ ਇਹ ਜ਼ਿਹਨ 'ਚ ਨਸ਼ੀਨ ਕਰ ਲੈਣਾ ਚਾਹੀਦਾ ਕਿ ਤੁਹਾਡੇ ਇਸ ਨੈਰੇਟਿਵ ਦੇ ਨਾਲ ਪੰਜਾਬ, ਸਿੰਧ, ਕਰਾਚੀ ਔਰ ਬਲੋਚਿਸਤਾਨ ਔਰ ਖੈਬਰ ਪਖਤੂਨਖਵਾ ਦੀ ਟੋਟਲ ਹਜ਼ਾਰਾ ਬੈਲਟ, ਹਰੀਪੁਰ, ਐਬਟਾਬਾਦ, ਮਾਨਸੇਰਾ, ਚਤਰਾਲ, ਤੋਰਗਰ, ਕੋਹਿਸਤਾਨ, ਇਹ ਤੁਹਾਡੇ ਨਾਲ ਆਵਾਮ ਨਹੀਂ ਹੈਗੀ। ਪੀਟੀਆਈ ਦੇ ਜਿਹੜਾ ਪਸ਼ਤੋ ਬੋਲਣ ਵਾਲਿਆਂ ਦਾ ਗਰੁੱਪ ਹੈਗਾ, ਤੁਹਾਡੇ ਨੈਰੇਟਿਵ ਨਾਲ ਪਾਕਿਸਤਾਨ ਦੀ ਆਵਾਮ ਨਹੀਂ ਹੈਗੀ। ਜਿਹਨੂੰ ਜਲਦੀ ਹੈ ਤੁਸੀਂ ਸਮਝ ਲਓਗੇ, ਸ਼ਾਇਦ ਤੁਹਾਡੇ ਵਾਸਤੇ ਬਿਹਤਰੀ ਦੀ ਸੂਰਤ ਨਿਕਲ ਆਵੇ। ਚਲੋ ਠੀਕ ਹੋ ਗਿਆ, ਮੈਂ ਹੁਣ ਬ੍ਰੇਕ ਲੈ ਲਾਂ। ਹਾਂ, ਤੁਹਾਡੀ ਬ੍ਰੇਕ ਦਾ ਟਾਈਮ ਹੈ, ਦੇਖ ਰਿਹਾ ਸੀ ਤੁਹਾਨੂੰ ਬੜੀ ਆਈ ਬ੍ਰੇਕ। ਨਾਜ਼ਰੀਨ, ਤੁਸੀਂ ਬੜੀ ਤਫਸੀਲੀ ਗੁਫ਼ਤਗੂ ਸੁਣ ਲਈ ਹੈ ਪਾਕਿਸਤਾਨ ਦੀ ਮੌਜੂਦਾ ਸਿਆਸੀ ਸੂਰਤ ਹਾਲ ਦੇ ਹਵਾਲੇ ਨਾਲ। ਤੇ ਬਹਰਹਾਲ ਮੁਲਕ ਨੂੰ ਇੱਕ ਹੋਰ ਚੈਲੰਜ ਦਹਿਸ਼ਤਗਰਦੀ ਦਾ ਦਰਪੇਸ਼ ਹੈ। ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੇ ਇਹਦੇ ਉੱਤੇ ਗੱਲ ਕਰਾਂਗੇ। ਸਾਡੇ ਨਾਲ ਜੁੜੇ ਰਹੋ। ਵੈਲਕਮ ਬੈਕ ਨਾਜ਼ਰੀਨ, ਮੁਲਕ ਨੂੰ ਗੁਜ਼ਸ਼ਤਾ ਕਈ ਦਹਾਈਆਂ ਤੋਂ ਦਹਿਸ਼ਤਗਰਦੀ ਦਾ ਇੱਕ ਵੱਡਾ ਚੈਲੰਜ ਜਿਹੜਾ ਉਹ ਦਰਪੇਸ਼ ਹੈ। ਇਹਦੇ 'ਚ ਅਸੀਂ 80,000 ਤੋਂ ਜ਼ਿਆਦਾ ਕੁਰਬਾਨੀਆਂ ਵੀ ਦਿੱਤੀਆਂ ਨੇ। ਤੇ ਹੁਣ ਖੈਬਰ ਪਖਤੂਨਖਵਾ ਦੇ ਵਿੱਚ ਜਿਹੜੀ ਦਹਿਸ਼ਤਗਰਦੀ ਹੈ, ਖਾਸ ਤੌਰ ਤੇ ਉਹਦੇ ਹਵਾਲੇ ਨਾਲ ਇੱਕ ਬੜੀ ਤਸ਼ਵੀਸ਼ ਜਿਹੜੀ ਉਹ ਪਾਈ ਜਾਂਦੀ ਹੈ, ਕਿਉਂਕਿ ਅਫਗਾਨਿਸਤਾਨ ਦੇ ਰਸਤੇ ਇੱਥੇ ਦਹਿਸ਼ਤਗਰਦ ਆਉਂਦੇ ਨੇ ਔਰ ਦਹਿਸ਼ਤਗਰਦੀ ਹੋ ਰਹੀ ਹੈ। ਤੇ ਇਹਦੇ ਉੱਤੇ ਗੁਜ਼ਸ਼ਤਾ ਦਿਨੋਂ DGISPR ਨੇ ਇੱਕ ਖਸੂਸੀ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ 'ਚ ਉਹਨਾਂ ਨੇ ਦਹਿਸ਼ਤਗਰਦੀ ਦੇ ਬਾਰੇ 'ਚ ਗੱਲਬਾਤ ਕੀਤੀ ਹੈ। ਤੇ ਉਹਦੇ ਤੇ ਅੱਜ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੀ ਜਿਹੜੀ ਕਿਆਦਤ ਹੈ ਉਹਨੇ ਇੱਕ ਬੜਾ ਮੁਹਤਾਤ ਕਿਸਮ ਦਾ ਰੱਦ-ਏ-ਅਮਲ ਦਿੱਤਾ ਕਿ ਉਹਨਾਂ ਨੇ ਕਿਹਾ ਕਿ ਅਸੀਂ ਦਹਿਸ਼ਤਗਰਦੀ ਨੂੰ ਤਾਂ ਕੰਡੈਮ ਕਰਨੇ ਆ, ਲੇਕਿਨ ਉੱਥੇ ਜਿਹੜਾ ਆਪਰੇਸ਼ਨ ਹੋਣਾ ਉਹਦੇ ਹੱਕ ਵਿੱਚ ਨਹੀਂ ਹੈਗੇ। ਤੇ ਚੋਈ ਸਾਹਿਬ ਕੋਲ ਚੱਲਨੇ ਆ ਤਾਂ ਉਹਨਾਂ ਨਾਲ ਡਿਸਕਸ ਕਰਨੇ ਆ ਕਿ ਇਹ ਦਹਿਸ਼ਤਗਰਦੀ ਦਾ ਮਾਮਲਾ ਅਸਲ ਹੈ ਕੀ ਹੈ ਤੇ ਆਪਰੇਸ਼ਨ ਜਿਹੜਾ ਵੇ ਉਹ ਕੀ ਹੋਏਗਾ ਤੇ ਕਿਸ ਤਰ੍ਹਾਂ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਚੋਈ ਸਾਹਿਬ ਦੌਰ ਤੇ ਕੀ ਟੇਕ ਹੈ ਜੀ? ਚੋਈ ਸਾਹਿਬ, ਦਹਿਸ਼ਤਗਰਦੀ ਦਾ ਮਾਮਲਾ ਜਿਹੜਾ ਤੇ ਬੜੀਆਂ ਕੁਰਬਾਨੀਆਂ ਵੀ ਦੇ ਚੁੱਕੇ ਆ ਤੇ ਹਾਲੇ ਤੱਕ ਵੀ ਮੌਜੂਦ ਹੈ, ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਦੇਖੋ, ਦਹਿਸ਼ਤਗਰਦੀ ਦਾ ਜਿਹੜਾ ਹੁਣ ਤੇ ਬਹੁਤ ਸਾਰੀਆਂ ਚੀਜ਼ਾਂ ਆਸ਼ਕਾਰ ਹੋ ਗਈਆਂ ਨੇ। ਜਦੋਂ ਪਹਿਲੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਦੀ ਸਿਚੁਏਸ਼ਨ ਸੀ, ਅੱਜ ਉਹ ਸਿਚੁਏਸ਼ਨ ਉਹਦੇ 'ਚ ਫਰਕ ਹੈਗਾ। ਇੱਕ ਦੌਰ ਸੀ ਜਿਸ ਵੇਲੇ ਮੁਲਕ ਦੀਆਂ ਕੁੱਲੋ ਮਜ਼ਹਬੀ ਜਮਾਤਾਂ, ਖਾਸ ਤੌਰ ਤੇ ਮਜ਼ਹਬੀ ਜਮਾਤਾਂ ਔਰ ਜਿਹੜੀਆਂ ਰਾਈਟਿਸਟ ਪੋਲੀਟੀਕਲ ਪਾਰਟੀਜ਼ ਔਰ ਜਿਹੜੇ ਰਾਈਟਿਸਟ ਇੱਕ ਇੰਟੈਲੈਕਚੁਅਲਸ ਕਹਿ ਲਓ ਉਹਨਾਂ ਨੂੰ,
ਉਹ ਬੜਾ ਬਿਆਨੀਆਂ ਉਹਨਾਂ ਦਾ ਇਹ ਚੀਜ਼ ਦੇ ਉੱਤੇ ਹੁੰਦਾ ਸੀ, ਬੜੀ ਗਲੋਰੀਫਿਕੇਸ਼ਨ ਹੁੰਦੀ ਸੀ ਤਾਲਿਬਾਨ ਦੀ, ਅਲ-ਕਾਇਦਾ ਦੀ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ। ਔਰ ਉਹਦੇ 'ਚ ਫਿਰ ਇੱਕ ਆਵਾਮ ਦੇ ਵਿੱਚ ਜਿਹੜਾ ਬਾਸ਼ਊਰ ਤਬਕਾ ਸੀ ਉਹ ਜ਼ਰਾ ਬਹੁਤ ਥੱਲੇ ਚਲਾ ਗਿਆ ਸੀ, ਉਹਨਾਂ ਦੀ ਆਵਾਜ਼ ਨੂੰ ਸੁਣਿਆ ਨਹੀਂ ਸੀ ਜਾ ਰਿਹਾ। ਲੇਕਿਨ ਖਤਰਾਤ ਉਦੋਂ ਵੀ ਐਡੇ ਹੀ ਵੱਡੇ ਸਨ ਜਿਹੜੇ ਅੱਜ ਨੇ। ਤੇ ਉਹ ਫਿਰ ਹੁਣ ਜਿਹੜੀ ਸਿਚੁਏਸ਼ਨ ਹੈ, ਇਸ ਵਕਤ ਸਿਚੁਏਸ਼ਨ ਹੈ, ਇਸ ਵਕਤ ਤੇ ਪੋਜੀਸ਼ਨ ਹੈ ਵੇ ਕਿ ਜਿਹੜੀਆਂ ਪੋਪੂਲਰ ਜਮਾਤਾਂ ਨੇ, ਜਿਹੜੀਆਂ ਪੋਪੂਲਸ ਪੋਲੀਟੀਕਲ ਇੱਕ ਐਲੀਟ ਹੈਗੀ ਸਾਡੀ, ਉਹ ਤੇ ਹੁਣ ਇਸ ਤੇ ਉੱਤੇ ਮੁਤਫਿਕ ਹੋ ਗਈ ਹੈ ਕਿ ਜਿਹੜਾ ਟੈਰਰਿਜ਼ਮ ਹੈਗਾ ਉਹ ਪਾਕਿਸਤਾਨ ਦੇ ਵਾਈਟਲ ਇੰਟਰਸਟ ਦੇ ਹੱਕ 'ਚ ਨਹੀਂ ਹੈਗਾ। ਠੀਕ ਹੈ ਨਾ ਜੀ। ਉਹ ਪਾਕਿਸਤਾਨ ਵਾਸਤੇ ਨੁਕਸਾਨ ਦੇਵੇ ਇੰਟਰਨੈਸ਼ਨਲੀ ਵੀ ਔਰ ਮੁਲਕ ਦੇ ਅੰਦਰ ਵੀ। ਔਰ ਇਹਦੇ ਨਾਲ ਹੀ ਇਹ ਵੀ ਇੱਕ ਅਵੇਅਰਨੈਸ ਬਹੁਤ ਆ ਗਈ। ਔਰ ਪਾਪੂਲਸ ਜਿਹੜੀ ਪੋਲੀਟੀਕਲ ਐਲੀਟ ਹੈ ਉਹ ਸਾਰੀ ਦੀ ਸਾਰੀ ਪਾਪੂਲਸ ਜਿਹੜੀ ਇਸ ਵਕਤ ਜਿਹਦੀ ਮੈਂ ਤੁਹਾਨੂੰ ਇੱਕ ਗੱਲ ਕਰ ਰਿਹਾ ਵਾਂ, ਉਹ ਰਾਈਟ ਵਿੰਗ ਦੀ ਹੈ। ਇਹ ਨਹੀਂ ਕਿ ਕੋਈ ਉਹ ਲੈਫਟਿਸਟ ਨੇ ਜਾਂ ਉਹ ਜਿਹਦੀ ਵਾਜ਼ਹ ਮਿਸਾਲ ਮੁਸਲਿਮ ਲੀਗ ਨੂਨ ਦੀ ਲਾ ਲਓ ਤੁਸੀਂ। ਮੁਸਲਿਮ ਲੀਗ ਨੂਨ ਇੱਕ ਰਾਈਟ ਵਿੰਗ ਮੋਡਰੇਟ ਪਾਰਟੀ ਹੈ ਨਾ, ਲੇਕਿਨ ਔਰ ਪਾਪੂਲਸ ਵੀ ਹੈ ਵੇ। ਤੇ ਇਹਨਾਂ ਲੋਕਾਂ ਦੇ ਵਿੱਚ ਇਹ ਅਵੇਅਰਨੈਸ ਆ ਗਈ ਹੈ ਕਿ ਵੀ ਪੀਪਲਸ ਪਾਰਟੀ ਤੇ ਖੈਰ ਪਹਿਲੇ ਵੀ ਉਹਨਾਂ ਦਾ ਨੈਰੇਟਿਵ ਸ਼ੁਰੂ ਤੋਂ ਰਿਹਾ ਔਰ ਅੱਜ ਵੀ ਉਹ ਇਹਦੇ ਤੇ ਉਹ ਕਾਇਮ ਹੈ। ਔਰ ਉਹਨਾਂ ਨੇ ਨੁਕਸਾਨ ਵੀ ਸਭ ਤੋਂ ਜ਼ਿਆਦਾ ਉਠਾਇਆ ਵੀ ਹੈ, ਬਿਲਕੁਲ ਹੋਇਆ। ਔਰ ਉਹਦੇ ਨਾਲ ANP ਨੇ ਵੀ ਇੱਕ ਉਠਾਇਆ ਕਤਈ ਨਜ਼ਰ ਉਹਨਾਂ ਦੀ ਪਾਲਿਸੀਜ਼ ਦੇ ਉੱਤੇ, ਉਹਨਾਂ ਦੀ ਕੌਮ ਪ੍ਰਸਤ ਦੀ ਜਿਹੜੀ ਪਾਲਿਸੀ ਹੈ ਜਾਂ ਨਜ਼ਰੀਆਤ ਨੇ ਉਹਨਾਂ ਤੇ ਮੈਂ ਬਾਜ਼ ਤੇ ਖਿਆਲ ਉਹਨਾਂ ਦੇ ਖਿਲਾਫ ਵੀ ਹਾਂ, ਉਹਨਾਂ ਨੂੰ ਸਹੀ ਨਹੀਂ ਸਮਝਦਾ। ਲੇਕਿਨ ਉਹਨਾਂ ਦਾ ਨੈਰੇਟਿਵ ਜਿਹੜਾ ਦਹਿਸ਼ਤਗਰਦੀ ਦੇ ਹਵਾਲੇ ਨਾਲ ਉਹਦੀ ਉਹਨਾਂ ਨੇ ਇੱਕ ਸੈਕਰੀਫਾਈਸ ਕੀਤਾ, ਉਹਦੀ ਪ੍ਰਾਈਸ ਪੇ ਕੀਤੀ, ਜਿਹਦੇ ਤੇ ਉਹਨਾਂ ਨੂੰ ਕ੍ਰੈਡਿਟ ਦੇਣਾ ਚਾਹੀਦਾ। ਔਰ ਮੈਂ ਬਤੌਰ ਇੱਕ ਸਾਫੀ ਉਹਨਾਂ ਨੂੰ ਇਹਦਾ ਕ੍ਰੈਡਿਟ ਵੀ ਦੇਣਾ ਵਾ ਕਿ ਨਹੀਂ, ਉਹਨਾਂ ਨੇ ਬਹੁਤ ਜ਼ਰੂਰਤਮੰਦਾਨਾ ਰੋਲ ਪਲੇ ਕੀਤਾ ਗੋ ਟੂਵਰਡਸ ਅਫਗਾਨਿਸਤਾਨ ਔਰ ਇੰਡੀਆ ਦੇ ਹਵਾਲੇ ਨਾਲ, ਖਾਸ ਤੌਰ 'ਤੇ ਅਫਗਾਨਿਸਤਾਨ ਦੇ ਹਵਾਲੇ ਨਾਲ। ਔਰ ਕੌਮ ਪ੍ਰਸਤੀ ਦੀ ਜਿਹੜੀ ਉਹਨਾਂ ਦੇ ਨਜ਼ਰੀਆਤ ਨੇ ਉਹਨਾਂ ਦੇ ਨਾਲ ਮੈਂ ਇਤਫਾਕ ਨਹੀਂ ਕਰਦਾ। ਤਾਂ ਲੇਕਿਨ ਐਜ਼ ਇੱਕ ਇਹ ਗੱਲ ਪੱਕੀ ਹੈ ਕਿ ਉਹ ਇੱਕ ਲਿਬਰਲ ਔਰ ਮੋਡਰੇਟ ਇੱਕ ਪੋਲੀਟੀਕਲ ਪਾਰਟੀ ਹੈ ਔਰ ਉਹ ਡਾਇਲਾਗ ਤੇ ਯਕੀਨ ਰੱਖਦੀ ਹੈ, ਉਹ ਆਪਣੀ ਗੱਲ ਨੂੰ ਮੰਨ ਵੀ ਲੈਂਦੀ। ਅਗਰ ਉਹਨਾਂ ਨੂੰ ਸਮਝਾਇਆ ਜਾਏ ਤਾਂ ਉਹ ਮੰਨ ਵੀ ਲੈਂਦੀ। ਗੱਲ ਦਾ ਮਕਸਦ ਹੈਗਾ ਕਿ ਇੱਕ ਨੈਰੇਟਿਵ ਹੋ ਗਿਆ। ਹੁਣ ਤੁਸੀਂ ਸਵਾਲ ਕੀਤਾ ਕਿ ਇਹਦਾ ਪਿੱਛੇ ਕੀ ਹੈ ਜਾਂ ਕੌਣ ਹੈਗੇ, ਇਹਦੇ ਤੇ DG ISPR ਸਾਹਿਬ ਨੇ ਬੜੀ ਤਫਸੀਲੀ ਪ੍ਰੈਸ ਕਾਨਫਰੰਸ ਕੀਤੀ ਹੈ। 3 ਘੰਟੇ ਤੋਂ ਜ਼ਿਆਦਾ ਦੀ 3 ਘੰਟੇ ਤੋਂ ਜ਼ਿਆਦਾ ਦੀ ਉਹਨਾਂ ਨੇ ਬੜੀ ਤਫਸੀਲੀ ਔਰ ਉਹਦੇ 'ਚ ਉਹਨਾਂ ਨੇ ਬੜੇ ਇੱਕ ਪੂਰੇ ਯਕੀਨ ਦੇ ਨਾਲ ਔਰ ਪੂਰੇ ਸਬੂਤਾਂ ਦੇ ਨਾਲ ਜਿਹੜੀ ਗੱਲ ਕੀਤੀ ਹੈ, ਉਹਦਾ ਜਵਾਬ ਕਿਸੇ ਕੋਲ ਨਹੀਂ ਹੈਗਾ। ਯਾਨੀ ਦੇਖੋ ਗੱਲ ਹੈਗੀ ਕਿ ਇੱਕ ਚੀਜ਼ ਦੀ ਖਿਆਲ ਇੱਕ ਮੁਖਾਲਫਤ ਕਰਨਾ ਹੋਰ ਚੀਜ਼ ਹੁੰਦੀ ਹੈ, ਇੱਕ ਉਹਦੇ ਮੁਕਾਬਲੇ ਦੇ ਵਿੱਚ ਉਹਦਾ ਜਵਾਬ ਦੇਣਾ ਇੱਕ ਬਿਲਕੁਲ ਡਿਫਰੈਂਟ ਗੱਲ ਹੁੰਦੀ ਹੈ। ਹੁਣ ਮਿਸਾਲ ਸਾਡੇ ਕੋਲ ਇਹ ਆਉਂਦੀ ਹੈ ਕਿ KP ਦੇ ਅੰਦਰ ਆਪਰੇਸ਼ਨਸ ਦੀ ਮੁਖਾਲਫਤ ਕਰਨਾ, TTP ਦੇ ਉੱਤੇ ਗੱਲ ਕਰਨਾ, ਅਫਗਾਨਿਸਤਾਨ ਦੇ ਉੱਤੇ ਗੱਲ ਕਰਨਾ, ਇਹ KP ਦਾ ਮਾਈਂਡ ਸੈਟ ਇੱਕ ਡਿਫਰੈਂਟ ਹੈਗਾ। ਉੱਥੋਂ ਦੀ ਜਿਹੜੀ ਇੱਕ ਪੋਲੀਟੀਕਲ ਪਾਰਟੀ ਜਾਂ ਪੋਲੀਟੀਕਲ ਐਲੀਟ ਜਿਹੜੀ ਹੈ ਜਿਹੜੀ ਅੱਜ ਕੱਲ੍ਹ ਰਿਪਰੈਜ਼ੈਂਟ ਕਰ ਰਹੀ ਹੈ PTI ਨੂੰ, ਕਿ ਉਹ ਮਜ਼ਾਕਰਾਤ ਦੇ ਮਤਲਬ ਕਿ ਐਂਗਲ ਦੇ ਵਿੱਚ ਆਉਂਦੇ ਨੇ ਔਰ ਉਹਨਾਂ ਦਾ ਬੁਨਿਆਦੀ ਜਿਹੜਾ ਨਜ਼ਰ ਆਉਂਦਾ ਪਿੱਛੇ ਉਹ ਤਹਫੁਜ਼ ਦੇਣਾ ਹੁੰਦਾ। ਮਤਲਬ ਕਿ ਉਹ ਆਪਰੇਸ਼ਨ ਨਹੀਂ ਚਾਹੁੰਦੇ। ਵਾਏ ਆਪਰੇਸ਼ਨ ਕਿਉਂ ਨਹੀਂ? ਜਿੱਥੋਂ ਇੱਕ ਦੇਖੋ ਅਗਰ ਕੋਈ ਇਨਸਾਨ ਬਿਮਾਰ ਹੋ ਜਾਂਦਾ ਹੈ, ਕਿਸੇ ਨੂੰ 100 ਹਾਰਟ ਦੇ ਜਿਸਲੇ ਐਡੇ ਮਸਾਇਲ ਹੋ ਜਾਂਦੇ ਨੇ, ਆਪਰੇਸ਼ਨ ਤਾਂ ਕਰਨਾ ਪੈਂਦਾ, ਭਾਵੇਂ ਕੁਛ ਵੀ ਕਰ ਲਓ ਤੇ ਉਹ ਤੇ ਆਪਰੇਸ਼ਨ ਕਰਨਾ ਪਏਗਾ ਉੱਥੇ, ਚਾਹੇ PTI ਕੁਛ ਵੀ ਕਰ ਲਵੇ। ਜਿਸ ਤਰ੍ਹਾਂ ਦੀ ਸਿਚੁਏਸ਼ਨ KP ਦੇ ਵਿੱਚ ਹੈ ਵੇ ਬਾਜ਼ ਹਿੱਸਿਆਂ ਦੇ ਵਿੱਚ। ਔਰ ਤੁਹਾਨੂੰ ਇੱਕ ਹੋਰ ਮਜ਼ੇਦਾਰ ਦੀ ਗੱਲ ਕਰਾਂ ਕਿ ਸਾਡੇ ਇੱਥੇ ਜਿਹੜੇ ਸਿਆਸਤਦਾਨ ਵੀ ਅਕਸਰ ਦੇਖੇ ਨੇ ਮੈਂ, ਔਰ ਜਿਹੜੇ ਐਨਾਲਿਸਟ ਵੀ ਮੈਂ ਦੇਖੇ ਨੇ, ਉਹ KP ਦੇ ਉੱਤੇ ਗੱਲ ਕਰਦੇ ਨੇ, ਇਹ ਚੀਜ਼ ਭੁੱਲ ਜਾਂਦੇ ਨੇ ਕਿ ਤੁਹਾਨੂੰ ਇਹ ਜਿਹੜੀ ਨਜ਼ਰ ਆ ਰਹੀ ਹੈ ਨਾ, ਸ਼ੋਰਸ਼ ਲਾ ਲਓ ਇਹਨੂੰ ਜਾਂ ਟਰਬਲ ਲਾ ਲਓ, ਇਹ ਸਿਰਫ ਪਸ਼ਤੋ ਸਪੀਕਿੰਗ ਬੈਲਟ ਦੇ ਵਿੱਚ ਹੈਗੀ। ਠੀਕ, ਜਿੱਥੇ ਪਸ਼ਤੋ ਬੋਲਣ ਵਾਲਾ ਗਰੁੱਪ ਹੈਵੀ ਹੈਗਾ, ਇਹ ਉੱਥੇ ਮਸਾਇਲ ਨੇ। ਜਿਹੜੀ ਮੈਂ ਅੱਗੇ ਹਜ਼ਾਰਾ ਬੈਲਟ ਦੀ ਗੱਲ ਕੀਤੀ ਹੈ, ਜਿਹਦੇ ਵਿੱਚ ਹਿੰਦਕੋ ਗੋਜਰੀ ਬੋਲਣ ਵਾਲੇ ਨੇ, ਚਤਰਾਲੀ ਬੋਲਣ ਵਾਲੇ ਨੇ, ਕੋਹਸਤਾਨੀ ਬੋਲਣ ਵਾਲੇ ਨੇ, ਉੱਥੇ ਇਹ ਤੁਹਾਨੂੰ ਮਸਾਇਲ ਨਜ਼ਰ ਨਹੀਂ ਆਉਂਦੇ। ਸਹੀ, ਉਧਰ ਇਹ ਮਸਲਾ ਨਹੀਂ ਹੈਗਾ। ਯਾਨੀ KP ਦਾ ਜਿਹੜਾ ਨਾਰਥ ਹੈਗਾ, ਜਿਹੜਾ ਕਸ਼ਮੀਰ ਦੇ ਨਾਲ ਲੱਗਦਾ ਜਾ ਕੇ ਔਰ ਉਧਰੋਂ ਪੰਜਾਬ ਦਾ ਨਾਲ ਮਰੀ ਦੇ ਨਾਲ ਲੱਗਦਾ, ਉੱਥੇ ਤੁਹਾਨੂੰ ਇਹ ਮਸਾਇਲ ਨਹੀਂ ਨਜ਼ਰ ਆਉਂਦੇ, ਉੱਥੇ ਤੁਹਾਨੂੰ ਇਹ ਮੂਵਮੈਂਟ ਨਹੀਂ ਨਜ਼ਰ ਆਉਂਦੀ, ਤਾਂ ਉੱਥੇ ਤੁਹਾਨੂੰ ਇਹ ਬਿਆਨੀਆਂ ਉੱਥੋਂ ਦੇ ਲੋਕਾਂ ਦਾ ਨਜ਼ਰ ਨਹੀਂ ਆਉਂਦਾ। ਇਹ ਸਿਰਫ ਇੱਕ ਤੁਹਾਨੂੰ ਸੈਂਟਰਲ ਦੇ ਵਿੱਚ ਨਜ਼ਰ ਆਉਂਦਾ, ਜਿਨ ਖਾਸ ਤੌਰ ਤੇ ਜਿਹੜੇ ਸਾਬਕ ਫਾਟਾ ਦੇ ਅਜ਼ਲਾ ਜਿਹੜੇ ਨੇ ਉਹਨਾਂ 'ਚ ਨਜ਼ਰ ਆਉਂਦਾ। ਕੁਛ ਜਿਹੜਾ
ਪਾਟਾ ਦੇ ਅਜ਼ਲਾ ਨੇ, ਯਾਨੀ ਪ੍ਰੋਵਿੰਸ਼ੀਅਲੀ ਐਡਮਿਨਿਸਟ੍ਰੇਟਿਡ ਜਿਹੜੇ ਏਰੀਆਜ਼ ਨੇ ਉੱਥੇ ਨਜ਼ਰ ਆਉਂਦਾ ਹੈ। ਜਾਂ ਤੁਹਾਨੂੰ ਬਲੋਚਿਸਤਾਨ ਦੀ ਉਹ ਵੀ ਪਖਤੂਨ ਬੈਲਟ ਜਾਂ ਪਸ਼ਤੋ ਬੈਲਟ ਦੇ ਵਿੱਚ ਤੁਹਾਨੂੰ ਇਹ ਕਿਸਮ ਦੀ ਨਜ਼ਰ ਆਉਂਦੀ, ਜਿੱਥੋਂ ਅਚਕਜ਼ਈ ਸਾਹਿਬ ਹੈ ਨੇ, ਤੇ ਜਾਂ ਤੁਹਾਨੂੰ ਬਲੋਚ ਬੈਲਟ ਦੇ ਵਿੱਚ BLA ਤੇ ਉਹ ਇਸ ਤਰ੍ਹਾਂ ਦੀਆਂ ਤਨਜ਼ੀਮਾਂ, ਲੇਕਿਨ ਉਹਨਾਂ ਦਾ ਇੱਕ ਸਟਰਗਲ ਦਾ ਡਿਫਰੈਂਟ ਤਰੀਕਾ ਹੈ। ਹੁਣ ਇਹ ਇੱਕ ਵਾਰ ਇਕਨੋਮੀ ਨਾਲ ਰਿਲੇਟਡ DG ISPR ਸਾਹਿਬ ਨੇ ਵੀ ਬੜੀ ਤਫਸੀਲਨ ਨੇ ਗੱਲ ਕੀਤੀ। ਹੁਣ ਮਿਸਾਲ ਇਹ ਹੈ ਕਿ ਅਗਰ ਅਸੀਂ ਮੁਜ਼ਾਕਰਾਤ ਦੀ ਗੱਲ ਕਰ ਰਹੇ ਹਾਂ, ਤੁਸੀਂ ਤੁਹਾਡੀ ਇਤਲਾਹ ਵਾਸਤੇ ਅਰਜ਼ ਹੈ ਕਿ 2-4 ਦਿਨ ਪਹਿਲੇ ਜ਼ਲਮੇ ਖਲੀਲਜ਼ਾਦ ਅਫਗਾਨਿਸਤਾਨ ਆਇਆ, ਜ਼ਲਮੇ ਖਲੀਲਜ਼ਾਦ ਅਫਗਾਨਿਸਤਾਨ ਆਇਆ, ਔਰ ਤਾਲਿਬਾਨ ਜਿਹੜੇ ਨੇ ਉਹ ਜ਼ਲਮੇ ਖਲੀਲਜ਼ਾਦ ਦੇ ਇੱਥੇ ਜਿਹੜੇ ਉਹਨਾਂ ਦੇ ਹਮਾਇਤੀ ਨੇ ਉਹ ਜ਼ਲਮੇ ਖਲੀਲਜ਼ਾਦ ਨੂੰ ਇੱਕ ਅਮਰੀਕਨ ਏਜੰਟ ਸਮਝਦੇ, ਠੀਕ ਹੈ ਨਾ, ਔਰ ਉਹਨੂੰ ਉਹਨਾਂ ਨੇ ਉਹਦਾ ਇਸਤਕਬਾਲ ਕੀਤਾ ਹੈ, ਉਹਦੇ ਨਾਲ ਉਹਨਾਂ ਨੇ ਬਾਤਚੀਤ ਕੀਤੀ ਹੈ, ਔਰ ਉੱਥੇ ਵੀ ਨੈਰੇਟਿਵ ਬਿਲਡ ਕਰਨ ਦੀ ਇਹ ਕੋਸ਼ਿਸ਼ ਕੀਤੀ, ਜਿਹੜੇ ਇੱਥੇ ਪਾਕਿਸਤਾਨ 'ਚ ਵੀ ਕੁਝ ਸਾਫੀਆਂ ਨੇ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਕੁਝ ਹੋਰ ਲੋਕਾਂ ਨੇ ਵੀ ਕੀਤੀ ਹੈ ਕਿ ਦਾਇਸ਼ ਜਿਹੜੀ ਹੈ ਨਾ ਉਹ ਅਫਗਾਨਿਸਤਾਨ ਦੇ ਤਾਲਿਬਾਨ ਤੇ ਹਮਲਾ ਕਰ ਰਹੇ ਨੇ, ਤੇ ਤਾਲਿਬਾਨ ਫਿਰ ਕਿਸ ਤਰ੍ਹਾਂ ਇਹ ਕਰ ਰਹੇ ਨੇ। ਹੁਣ ਅਫਗਾਨਿਸਤਾਨ ਦੇ ਅੰਦਰ ਜਿਹੜੀ ਤਾਲਿਬਾਨ ਨੈਰੇਟਿਵ ਬਿਲਡ ਕਰ ਰਿਹਾ ਉਹ ਇਹ ਕਰ ਰਿਹਾ ਕਿ ਦਾਇਸ਼ ਜਿਹੜੀ ਹੈ ਉਹ ਪਾਕਿਸਤਾਨ ਤੋਂ ਆ ਕੇ ਅਫਗਾਨਿਸਤਾਨ 'ਚ ਗੜਬੜ ਕਰਦੀ ਹੈ, ਠੀਕ ਹੈ ਨਾ ਜੀ, ਤੇ ਪਾਕਿਸਤਾਨ ਨੂੰ ਰੋਕਿਆ ਜਾਵੇ। ਹੁਣ ਜ਼ਲਮੇ ਖਲੀਲਜ਼ਾਦ ਨੇ ਵੀ ਇਹ ਗੱਲ ਕਹੀ ਕਿ ਜੀ ਪਾਕਿਸਤਾਨ ਔਰ ਅਫਗਾਨਿਸਤਾਨ ਬੈਠਣ, ਉਹ TTP ਨੂੰ ਰੋਕਣ ਤੇ ਇਹ ਦਾਇਸ਼ ਨੂੰ ਰੋਕਣ। ਯਾਨੀ ਦੇਖੋ ਕਿੱਡੀ ਬਾਰੀਕ ਜੀ ਔਰ ਤਰੀਕੇ ਦੇ ਨਾਲ ਆ ਕੇ ਪਾਕਿਸਤਾਨ ਨੂੰ ਦੁਬਾਰਾ ਇੱਕ ਕਿਸਮ ਦੀ ਉਹਦੇ 'ਚ ਲਪੇਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਾਂ ਜਾ ਰਹੀ ਹੈ ਕਿ ਵੀ ਜਿਵੇਂ ਇੱਥੇ ਵੀ ਦਹਿਸ਼ਤਗਰਦੀ ਨੂੰ ਸਟੇਟ ਸਤ੍ਹਾ ਤੇ ਪ੍ਰਮੋਟ ਕੀਤਾ ਜਾ ਰਿਹਾ ਐਜ਼ ਅ ਕਾਊਂਟਰ ਨੈਰੇਟਿਵ ਜਾਂ ਕਾਊਂਟਰ ਅਟੈਕ ਦੇ ਤੌਰ ਤੇ, ਕਾਊਂਟਰ ਪਾਲਿਸੀ ਦੇ ਤੌਰ ਤੇ ਅਗੇਂਸਟ ਤਾਲਿਬਾਨ। ਇਹ ਇੰਡੀਆ ਦਾ ਵੀ ਨੈਰੇਟਿਵ ਹੈ, ਠੀਕ ਹੈ ਨਾ ਜੀ, ਇੰਡੀਆ ਦਾ ਵੀ ਨੈਰੇਟਿਵ ਹੈ। ਇੱਥੇ ਵੀ ਕੁਝ ਸਾਫੀ ਦੋਸਤ ਇਸ ਕਿਸਮ ਦਾ ਨੈਰੇਟਿਵ ਜੀ ਉਹ ਦਾਇਸ਼, ਹਾਲਾਂਕਿ ਦਾਇਸ਼ ਖੁਰਾਸਾਨ ਹੈ, ਇੱਥੇ ਖੁਰਾਸਾਨ ਦਾ ਕੋਈ ਤਾਲੁਕ ਪਾਕਿਸਤਾਨ ਨਾਲ ਨਹੀਂ, ਠੀਕ ਹੈ। ਅਗਰ ਉਹਨਾਂ ਦੇ ਦਰਮਿਆਨ ਇਖਤਲਾਫਾਤ ਨੇ ਤਾਲਿਬਾਨ ਦੇ, ਉੱਥੇ ਤੇ ਅਲ-ਕਾਇਦਾ ਵੀ ਮੌਜੂਦ ਹੈ, ਉੱਥੇ ਤੇ ਗੁਲ ਬਹਾਦਰ ਗਰੁੱਪ ਵੀ ਮੌਜੂਦ ਹੈ, ਠੀਕ ਹੈ ਨਾ, ਉਹਨਾਂ ਦੇ ਆਪਸ ਵਿੱਚ ਇਖਤਲਾਫਾਤ ਵੀ ਨੇ, BLA ਵੀ ਉੱਥੇ ਪਨਾਹ ਗਜ਼ੀਨ ਹੈ, ਉੱਥੇ ਕ੍ਰਾਈਮ ਦੇ ਲੋਕ ਵੀ ਨੇ, ਉੱਥੇ ਅਸਲੇ ਦੇ ਡੀਲਰ ਵੀ ਨੇ। ਉਹ ਬਜ਼ਾਹਰ ਉਹ ਇੱਕ ਦੂਸਰੇ ਦੇ ਹੱਕ 'ਚ ਨਹੀਂ ਗਏ, ਲੇਕਿਨ ਉਹ ਕੋ ਐਗਜ਼ਿਸਟੈਂਸ ਦੋਵਾਂ ਸਾਰਿਆਂ ਦੀ ਇੱਕ ਹੈਗੀ, ਉਹ ਇੱਕ ਦੂਸਰੇ ਨਾਲ ਲੜਦੇ ਵੀ ਨੇ। ਤੇ ਤੁਸੀਂ ਉਹਨਾਂ ਨੂੰ ਪਾਕਿਸਤਾਨ ਦੇ ਨਾਲ ਰਿਲੇਟ ਕਰੋ ਔਰ ਇੱਥੇ ਰਹਿ ਕੇ ਕਰੋ ਪਾਕਿਸਤਾਨ ਨਾਲ ਰਿਲੇਟ, ਤੇ ਕਿੱਡੀ ਵੱਡੀ ਇੱਕ ਮੈਂ ਤਾਂ ਸਮਝਣਾ ਬੜੀ ਦੀਦਾ ਦਲੇਰੀ ਔਰ ਕਿੱਡੀ ਚਲਾਕੀ ਔਰ ਚਾਬੋ, ਕਿੰਨੇ ਹੁਸ਼ਿਆਰ ਲੋਕ ਨੇ। ਮਗਰ ਦੇਖੋ ਨਾ, ਲੋਕ ਦੇਖੋ ਨਾ ਉਂਝ ਗੱਲ ਕਰਦੇ ਨੇ ਹਰ ਵਕਤ ਜੀ ਕੌਮ ਉਤੇ ਦਾਦੀ ਫਲਾਂ ਰਿਪੋਰਟ ਆ ਗਈ, ਸਲਾਮਤੀ ਕੌਂਸਲ ਦੀ ਰਿਪੋਰਟ ਨੇ ਦੱਸਿਆ ਕਿ ਉੱਥੇ ਕੀ ਸਲਾਮਤੀ ਕੌਂਸਲ ਦੀ ਰਿਪੋਰਟਾਂ ਨੇ, ਡੈਨਮਾਰਕ ਦੀਆਂ ਰਿਪੋਰਟਾਂ ਨੇ, ਸਾਡੇ ਸਟ੍ਰੈਟੇਜਿਕ ਇੰਸਟੀਚਿਊਟ ਦੀਆਂ ਰਿਪੋਰਟਾਂ ਨੇ। ਜਿਵੇਂ ਉਹਨਾਂ ਦੇ PTI ਦੇ ਜਿਹੜੇ ਲੋਕ ਨੇ ਉਹ ਕਹਿੰਦੇ ਨੇ ਜੀ ਮੁਜ਼ਾਕਰਾਤ ਕरें, ਮਜ਼ਾਕ ਵੀ ਤੁਸੀਂ ਦੱਸੋ ਤੇ ਸਹੀ ਕਿਹਦੇ ਨਾਲ ਮੁਜ਼ਾਕਰਾਤ ਕਰਨੇ ਨੇ, ਤੁਸੀਂ ਤੇ ਹਕੂਮਤਾਂ 'ਚ ਬੈਠੇ ਹੋ ਆਪ। TTP ਦੀ ਮੁਖਾਲਫਤ ਤੁਸੀਂ ਖੁੱਲ ਕੇ ਨਹੀਂ ਕਰਦੇ ਕਿ ਜੋ ਵੀ ਸਟੇਟ पे हमलावर होता है, पाकिस्तान का भी नहीं ना लेंगे, जो भी स्टेट पे हमलावर होता है उसको हम दहशतगर्द मानते हैं। भी स्टेट ਤੁਸੀਂ ਦੱਸੋ ਸਹੀ ਕਿਹੜੀ ਸਟੇਟ ਹੈ? ਅਫਗਾਨਿਸਤਾਨ ਵੀ ਸਟੇਟ ਹੈ, ਤੁਸੀਂ ਉਹਦੀ ਤਾਂ ਨਹੀਂ ਗੱਲ ਕਰ ਰਹੇ ਕਿ ਜਿਹੜਾ ਅਫਗਾਨਿਸਤਾਨ ਤੇ ਹਮਲਾ ਹੋ ਰਿਹਾ ਉਹ ਦਹਿਸ਼ਤਗਰਦ ਹੈ। ਤੁਸੀਂ ਪਾਕਿਸਤਾਨ ਜੋ ਤੁਸੀਂ ਸੂਬੇ 'ਚ ਗਵਰਨਮੈਂਟ ਬਣਾ ਕੇ ਬੈਠੇ ਉਹਨੂੰ ਨਾਲ ਲੈ ਕੇ ਕੰਡਮ ਵੀ ਨਹੀਂ ਕਰਦੇ, ਪ੍ਰੋਗਰਾਮਾਂ 'ਚ ਜਗ੍ਹਾ ਪ੍ਰੋਗਰਾਮਾਂ 'ਚ ਨਹੀਂ ਕਰਦੇ ਤੁਸੀਂ, ਮਤਲਬ ਕਿ ਤੁਹਾਡਾ ਇਹ ਕੀ ਪਾਲਿਸੀ ਗਈ? ਤੁਹਾਨੂੰ ਕੋਈ ਤੁਸੀਂ ਮਾਮੂਲੀ ਜਿਹੇ ਲੋਕ ਹੋ, ਤੁਸੀਂ ਇੱਕ ਦਾ ਲੱਗਾ ਤੇ ਅਸੈਂਬਲੀ ਦੇ ਮੈਂਬਰ ਬਣ ਗਏ ਹੋ, ਤੁਹਾਡੇ ਪਿੱਛੇ ਕੌਣ ਲੋਕ ਨੇ, ਕਿਹੜੀਆਂ ਕੂਵਤਾਂ ਨੇ, ਏਜੰਸੀਆਂ ਨੂੰ ਪਤਾ ਹੈ, ਲੇਕਿਨ ਤੁਸੀਂ ਇੱਕ ਨੈਰੇਟਿਵ ਬਿਲਡ ਕੀਤਾ। ਕੋਈ ਸਾਡੇ ਇੱਥੇ ਦੇ ਜਿਹੜੇ ਨਾਮ ਨੇ ਦਾਨਿਸ਼ਵਰ ਨੇ ਹੋਰ ਨੈਰੇਟਿਵ ਦੇ ਵਿੱਚ ਸ਼ਿਕਾਰ ਨੇ, ਕੋਈ ਆਪਣੀ ਮਰਜ਼ੀ ਨਾਲ ਕੋਈ ਤਰੀਕੇ ਨਾਲ ਕੋਈ ਬਾਹਰੋਂ ਬੈਠ ਕੇ ਕਰ ਰਹੇ ਨੇ, ਪਾਕਿਸਤਾਨ ਦੇ ਆਵਾਮ ਨੂੰ ਕਨਫਿਊਜ਼ ਕਰ ਰਹੇ ਨੇ। ਤੇ ਲਿਹਾਜ਼ਾ ਇਹ ਨੈਰੇਟਿਵ ਨੂੰ ਉਹਦਾ ਇਹਨੂੰ ਅਪਾਰਟ ਕਰਨਾ ਬੜਾ ਲਾਜ਼ਮੀ ਹੈ। ਦਾਇਸ਼ ਅਫਗਾਨਿਸਤਾਨ 'ਚ, ਦਾਇਸ਼ ਖੁਰਾਸਾਨ ਦੇ ਨਾਂ ਨਾਲ, ਉਹ ਖੁਰਾਸਾਨ ਦਾ ਪੁਰਾਣਾ ਜਿਹੜਾ ਨਾਮ ਹੈ ਉਹਨੂੰ ਇਸਤੇਮਾਲ ਕਰਨ, ਉਹਨੂੰ ਲਿਆਉਣਾ ਚਾਹੁੰਦੇ ਨੇ, ਠੀਕ ਹੈ ਨਾ। ਫਰਕ ਇੰਨਾ ਕਿ ਹੈ, ਇਸ ਤਰ੍ਹਾਂ ਦੇ ਤਾਲਿਬਾਨ ਦੇ ਅੰਦਰ ਵੀ ਗਰੁੱਪ ਨੇ, ਕੰਧਾਰ ਗਰੁੱਪ ਅਲੱਗ ਹੈ, ਹਕਾਨੀ ਗਰੁੱਪ, ਕਾਬਲੀ ਗਰੁੱਪ ਇੱਕ ਅਲੱਗ ਹੈ, ਠੀਕ ਹੈ ਨਾ ਜੀ। ਤੇ ਤੁਸੀਂ ਕਹੋਗੇ ਜੀ ਇਹ ਕਿਵੇਂ ਪਾਕਿਸਤਾਨ ਇੱਕ ਗਰੁੱਪ ਨੂੰ ਸਪੋਰਟ ਕਰ ਰਿਹਾ? ਜਿਹੜਾ ਇਹ ਨੈਰੇਟਿਵ ਕੁਝ ਲੋਕ ਇੱਥੇ ਬਣਾ ਰਹੇ ਨੇ ਉਹ ਜਾਂ ਤੇ ਜਾਣ ਕੇ ਬਣਾ ਰਹੇ ਨੇ, ਇੱਕ ਲੋਕਾਂ ਨੂੰ ਵੀ, ਅਦਾਰਿਆਂ ਨੂੰ ਵੀ, ਸਿਆਸਤਦਾਨਾਂ ਨੂੰ ਵੀ ਕਨਫਿਊਜ਼ ਕਰ ਰਹੇ ਨੇ, ਤੇ ਜਾਂ ਉਹ ਸਾਦਾਲੋਈ ਦੇ ਵਿੱਚ ਕਰ ਰਹੇ ਨੇ। ਠੀਕ ਹੈ, ਤੇ ਇਹਦੇ ਤੇ ਤੁਹਾਨੂੰ ਆਪਰੇਸ਼ਨ ਨਜ਼ਰ ਆ ਰਿਹਾ ਤਾਂ ਹੋਏਗਾ। ਇਹ ਆਪਰੇਸ਼ਨ ਤੋਂ ਬਗੈਰ ਕੋਈ ਗੁਜ਼ਾਰਾ ਨਹੀਂ। ਔਰ ਜ਼ਲਮੇ ਖਲੀਲਜ਼ਾਦ ਵਰਗੇ, ਤੁਹਾਨੂੰ ਪਤਾ ਜ਼ਲਮੇ ਖਲੀਲਜ਼ਾਦ ਬਾਨੀ PTI ਦੀ ਰਿਹਾਈ ਦੀ ਵੀ ਗੱਲ ਕਰਦਾ ਸੀ ਕਿ ਇਹ ਕਰ ਲਿੱਤਾ, ਗੋ ਕਰਤਾ। ਉਹ ਤੇ ਲੋਕ ਜਿਹੜੇ ਨੇ ਉਹ ਤੇ ਹੈ ਹੀ ਏਜੰਟ ਨੇ। ਔਰ ਤੁਸੀਂ ਅਫਗਾਨਿਸਤਾਨ ਦੀ ਸਟ੍ਰੈਟਜੀ ਤੇ ਕਦੇ ਇਤਬਾਰ ਕਰ ਹੀ ਨਹੀਂ ਸਕਦੇ। ਐਜ਼ ਅ ਸਟੇਟ ਤੁਸੀਂ ਆਪਣੇ ਮਫਾਦ ਦੇ ਵਿੱਚ ਰਹਿ ਕੇ ਉਹਨਾਂ ਨਾਲ ਗੱਲ ਕਰਨੀ ਹੈ। ਔਰ ਜਿਹੜੇ ਪਾਕਿਸਤਾਨ ਦੇ ਅੰਦਰ
ਇਹ ਲੋਕ ਨੇ, ਇਹਨਾਂ ਨੂੰ ਜਦ ਤੱਕ ਤੁਸੀਂ ਮਾਰਜਨਲਾਈਜ਼ ਨਹੀਂ ਕਰੋਗੇ, ਇਹਨਾਂ ਨੂੰ ਅਸਲ ਦੇ ਵਿੱਚ ਇਹ ਹੈਗਾ ਕਿ ਆਪਣੇ ਸਾਈਜ਼ ਤੋਂ ਜ਼ਿਆਦਾ ਮਰਾਤ ਲੈ ਚੁੱਕੇ ਨੇ, ਉਹਨਾਂ ਦੀਆਂ ਮਰਾਤ ਜਾਂਦੀਆਂ ਨੇ, ਉਹਨਾਂ ਨੂੰ ਉੱਥੇ ਜਿਹੜੀਆਂ ਕਸਟਮ ਪੇਡ ਨਾਨ ਕਸਟਮ ਪੇਡ ਗੱਡੀਆਂ ਦੀ ਸਹੂਲਤਾਂ ਸੀ, ਉੱਥੇ ਪੋਸਟ ਦੀ ਕਾਸ਼ ਸੀ। ਤੁਸੀਂ ਕਿੰਨਾ ਜ਼ੁਲਮ ਹੈਗਾ ਕਿ ਇੱਕ ਕੇਪੀ ਦੇ ਵਿੱਚ 1 ਏਕੜ ਦੀ ਕਾਸ਼ ਜਿਹੜੀ ਹੈ ਉਹ 1.5 ਕਰੋੜ ਰੁਪਏ ਹੈ। ਇੱਕ ਮਾਮੂਲੀ ਜਿਹਾ ਬੰਦਾ ਉਹ 1.5 ਕਰੋੜ ਰੁਪਇਆ ਉੱਥੋਂ ਕਮਾ ਲੈਂਦਾ, ਤੇ ਪੰਜਾਬ ਦੇ ਕਿਸਾਨ ਨੂੰ ਵੀ ਫਿਰ ਇਜਾਜ਼ਤ ਦਿਓ ਕਿ ਇੱਥੇ ਵੀ ਉਹ ਕੇ ਬਣਾ ਲਵੇ, ਇੱਥੇ ਵੀ ਪੋਸਟ ਕਾਸ਼ ਕਰ ਲਵੇ ਨਾ ਪੰਜਾਬੀ ਕਿਸਾਨ ਵੀ, ਤਾਂ ਕਿ ਉਹਦੇ ਕੋਈ ਵੀ ਤੇ ਆਮਦਨੀ ਵਧੇ ਨਾ। ਉਹਨੂੰ ਤੁਸੀਂ ਗੰਦਮ ਤੇ ਲਾਇਆ, ਉਹਨੂੰ ਤੁਸੀਂ ਆਲੂ ਤੇ ਲਾਇਆ, ਤੇ ਉਧਰ ਕੇਪੀ ਦੇ ਵਿੱਚ ਆਲੂ ਨਾ ਜਾਏ, ਗੰਦਮ ਨਾ ਜਾਏ, ਫਿਰ ਵੀ ਰੌਲਾ ਪਾਉਂਦੇ ਨੇ ਜੀ ਹਮੇ ਤਾਂ ਪੰਜਾਬ ਨੇ ਗੰਦਮ ਨਹੀਂ ਦੀ, ਹਮੇ ਇਹ ਕਰ ਦਿਆ। ਕਿ ਤੁਹਾਡਾ ਤਾਂ ਉੱਥੇ ਤੁਸੀਂ ਇਹ ਸਾਡੀ ਸਟੇਟ ਪਾਲਿਸੀ ਨੂੰ, ਸਾਡੇ ਸਿਆਸਤਦਾਨਾਂ ਨੂੰ, ਸਾਡੀ ਗਵਰਨਮੈਂਟ ਨੂੰ ਇਹਦੇ ਤੇ ਚਾਹੀਦਾ ਤੁਸੀਂ ਜਿਹੜਾ ਇਹ ਮੁਹਤਾਤ ਰਵੱਈਆ ਰੱਖਦੇ ਹੋ। ਮੁਸਲਿਮ ਲੀਗ ਨੂਨ ਵਾਲੇ ਵੀ ਇਹ ਵੱਡੇ ਦਾਨਿਸ਼ਵਰ ਬਣੇ ਫਿਰਦੇ ਨੇ ਔਰ ਹਕੂਮਤਾਂ ਕਰ ਰਹੇ ਨੇ, ਤੁਸੀਂ ਇਸ ਚੀਜ਼ ਦੇ ਉੱਤੇ ਕਿਉਂ ਨਹੀਂ ਸਖਤ ਐਕਸ਼ਨ ਲੈਂਦੇ? ਬੋਲੋ ਨਾ ਕਿ ਇੱਕ ਕਿਸਾਨ ਪੋਸਟ ਦੀ ਕਾਸ਼ ਕਰਕੇ, ਇੱਕ ਮਾਮੂਲੀ ਜਿਹਾ ਕਿਸਾਨ ਹੈ ਕੇਪੀ ਦੇ ਵਿੱਚ, ਉਹ 1.5 ਕਰੋੜ ਰੁਪਇਆ ਕਮਾ ਰਿਹਾ, ਇੱਥੋਂ ਦੇ ਕਿਸਾਨ ਨੂੰ ਤੁਸੀਂ ਗੰਦਮ ਦੀ ਪੂਰੀ ਕੀਮਤ ਦੇਣ ਵਾਸਤੇ ਤਿਆਰ ਨਹੀਂ ਹੁੰਦੇ। ਹਾਲਾਂਕਿ ਗੰਦਮ ਦੇ ਸੀਜ਼ਨ ਦੇ ਵਿੱਚ ਹੀ ਪੋਸਟ ਵੀ ਕਾਸ਼ਤ ਹੋ ਸਕਦੀ ਹੈ। ਅਸੀਂ ਕਿਸਾਨ ਜ਼ਿਆਦੇ ਹਾਂ, ਸਾਨੂੰ ਪਤਾ ਹੈ ਕਿ ਕਿਹੜੇ ਸੀਜ਼ਨ 'ਚ ਇਹ ਹੁੰਦੀ ਹੈ, ਕਿਹੜੇ ਸੀਜ਼ਨ 'ਚ ਨਹੀਂ ਹੁੰਦੀ। ਤਾਂ ਫਿਰ ਇੱਥੋਂ ਦੇ ਕਿਸਾਨ ਨੂੰ ਵੀ ਕਹਿ ਦਿਓ ਉਹਦਾ ਕੀ ਕਸੂਰ ਹੈਗਾ, ਉਹ ਵੀ ਤੁਹਾਨੂੰ ਟੈਕਸ ਦੇ ਦੇਗਾ, ਉਹ ਵੀ ਤੁਹਾਨੂੰ ਪੈਸੇ ਦੇ ਦੇਗਾ, ਤਾਂ ਕਿ ਉਹ ਉਹਨਾਂ ਦੇ ਨਾਲ ਮੁਕਾਬਲਾ ਤੇ ਕਰ ਸਕੇ ਨਾ ਦੌਲਤ ਦੇ ਨਾਲ। ਇੱਕ ਅਨਡਾਕੂਮੈਂਟਡ ਬਲੈਕ ਇਕਨੋਮੀ ਦੇ ਲੋਕ ਜਿਹੜੇ ਨੇ ਉਹ ਬਲੈਕ ਇਕਨੋਮੀ ਦੇ ਢੇਰ ਲਾਈ ਜਾ ਰਹੇ ਨੇ, ਔਰ ਦੂਸਰੇ ਪਾਸੇ ਜਿਹੜੇ ਕਾਨੂੰਨ ਪਸੰਦ ਸ਼ਹਿਰੀ ਨੇ ਤੁਸੀਂ ਉਹਨਾਂ ਦੀ ਆਮਦਨੀ ਤੇ ਕੱਟ ਲਾਈ ਜਾ ਰਹੇ ਹੋ। ਇਸ ਤਰ੍ਹਾਂ ਤੇ ਨਹੀਂ ਮੁਕਾਬਲਾ ਹੋਏਗਾ ਨਾ। ਤੇ ਲਿਹਾਜ਼ਾ ਇਹ ਹਕੂਮਤ ਆਪਰੇਸ਼ਨ ਕਰਾ ਕੇ ਦਮ ਲਵੋਗੇ ਨਹੀਂ, ਆਪਰੇਸ਼ਨ ਆਵਾਮ ਉਥ ਕੇਪੀ ਦਾ ਜਿਹੜਾ ਗਰੀਬ ਆਦਮੀ ਹੈ ਉਹਨਾਂ ਨੂੰ ਵੀ ਇਹਨਾਂ ਜ਼ਾਲਮਾਂ ਦੇ ਸ਼ਿਕੰਜੇ ਤੋਂ ਆਜ਼ਾਦ ਕਰਾਉਣਾ ਜ਼ਰੂਰੀ ਹੈ ਨਾ। ਉਹ ਵੀ ਗੁਲਾਮ ਹੋਏ ਨੇ। ਅਗਰ ਉਹ ਲੋਕ ਉੱਥੇ ਆਜ਼ਾਦਾਨਾ ਹੋਣ, ਉੱਥੇ ਤਰੱਕੀਆਤੀ ਕੰਮ ਹੋਣ, ਉੱਥੋਂ ਦੀ ਇਕਾਨਮੀ ਗਰੋ ਕਰੇ, ਤੇ ਉਹ ਬਾਹਰ ਕਿਉਂ ਜਾਣ? ਮੈਂ ਸੁਣ ਰਿਹਾ ਸੀ ਜੀ ਅਲੀ ਮੁਹੰਮਦ ਖਾਨ ਸਾਹਿਬ ਕਹਿ ਰਹੇ ਨੇ ਕਰਾਚੀ ਜਿਹੜਾ ਪਖਤੂਨਾ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਕਾਬਲੇ ਅਫਸੋਸ ਗੱਲ ਹੈ ਕਿ ਤੁਹਾਡੇ ਆਪਣੇ ਇਲਾਕਿਆਂ ਦੇ ਵਿੱਚ ਕਿਉਂ ਨਹੀਂ ਵੱਡਾ ਸ਼ਹਿਰ ਬਣ ਸਕਿਆ। ਸੋਚੋ ਨਾ, ਉਧਰ ਉੱਥੇ ਕੁਝ ਹੈ ਨਹੀਂ, ਕੁਝ ਹੈ ਨਹੀਂ, ਤੇ ਦੂਸਰੇ ਸ਼ਹਿਰਾਂ 'ਚ ਜਾ ਕੇ ਤੁਸੀਂ ਫਿਰ ਉਹਨੂੰ ਕਹੋਗੇ ਜੀ ਉਹ ਸਭ ਤੋਂ ਬੜਾ ਸ਼ਹਿਰ ਹੈ। ਤੁਹਾਡੇ ਆਪਣੇ ਸੂਬੇ 'ਚ ਸ਼ਹਿਰ ਵੱਡਾ ਹੋਣਾ ਚਾਹੀਦਾ, ਤੁਹਾਡੇ ਆਪਣੇ ਸੂਬੇ 'ਚ ਦੂਸਰੇ ਸੂਬੇ ਤੋਂ ਲੋਕ ਕੰਮ ਕਰਨ ਆਉਣਾ ਚਾਹੀਦਾ, ਉੱਥੇ ਦਾ ਟੂਰਿਸਟ ਆਉਣਾ ਚਾਹੀਦਾ, ਉੱਥੇ ਦੌਲਤ ਹੋਣੀ ਚਾਹੀਦੀ। ਉੱਥੇ ਤੁਸੀਂ ਦਹਿਸ਼ਤਗਰਦ ਬਿਠਾਏ, ਇਹ ਤਾਂ ਨਹੀਂ ਤਰੀਕਾਕਾਰ ਹੈਗਾ। ਪੂਰਾ ਪਾਕਿਸਤਾਨ ਇਹਨਾਂ ਚੀਜ਼ਾਂ ਨੂੰ ਨਹੀਂ ਮੰਨੇ। ਮੁਆਦ ਬਹੁਤ ਜ਼ਿਆਦਾ ਚੋਇਸਾਂ, ਹਾਂ ਮੁਆਦ ਮੇਰੇ ਕੋਲ ਤੁਸੀਂ ਮੈਨੂੰ ਛੇੜਤਾ, ਮੇਰੀ ਦੁਖਤੀ ਰੱਖ ਹੱਥ ਰੱਖੀ ਜਿਸ ਤਰ੍ਹਾਂ ਇੰਜ ਤੇ ਮੈਨੂੰ ਤਾਂ ਗੁੱਸਾ ਹੀ ਬੜਾ ਚੇ ਤੇ ਮੇਰਾ ਖਿਆਲ ਹੈ ਕਿ ਇੱਥੇ ਤੁਹਾਨੂੰ ਜਿਹੜਾ ਨਾ ਤੁਹਾਡੇ ਕੋਲੋਂ ਸਾਨੂੰ ਆ ਬ੍ਰੇਕ ਲਾ ਲਓ, ਚੰਗਾ ਲਾਣੀ ਚਾਹੀਦੀ। ਨਾਜ਼ਰੀਨ ਪ੍ਰੋਗਰਾਮ 'ਚ ਵਕਤ ਹੈ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੇ ਅਮਰੀਕੀ ਸਦਰ ਡੋਨਲਡ ਟਰੰਪ ਦੀ ਜਿਹੜੀ ਨਵੀਂ ਪਾਲਿਸੀ ਹੈ ਇਸ ਸਾਲ ਦੇ ਵਾਲੇ ਨਾਲ ਜਿਹੜੀ ਜੰਗ ਦੀ ਪਾਲਿਸੀ ਨਜ਼ਰ ਆ ਰਹੀ ਹੈ ਉਹਦੇ ਤੇ ਗੱਲ ਕਰਾਂਗੇ। ਵੈਲਕਮ ਬੈਕ ਨਾਜ਼ਰੀਨ। ਅਮਰੀਕੀ ਸਦਰ ਡੋਨਲਡ ਟਰੰਪ ਜਿਨ੍ਹਾਂ ਦੀ ਪਾਲਿਸੀ ਉਹ ਅਮਨ ਦੀ ਗੱਲ ਕਰਦੇ ਸਨ ਔਰ ਜੰਗਾਂ ਰੁਕਵਾਉਣ ਦਾ ਕ੍ਰੈਡਿਟ ਲੈਂਦੇ ਸਨ, ਤੇ ਇਹ ਨਵਾਂ ਸਾਲ ਚੜ੍ਹਦੇ ਨਾਲ ਹੀ ਉਹਨਾਂ ਦੀ ਪਾਲਿਸੀ ਜਿਹੜੀ ਇੱਕ ਹਾਰਡ ਹਿੱਟਰ ਦੇ ਤੌਰ ਤੇ ਸਾਹਮਣੇ ਆਏ ਨੇ। ਉਹਨਾਂ ਨੇ ਵੈਨਜ਼ੁਏਲਾ ਤੇ ਹਮਲਾ ਕੀਤਾ ਹੈ, ਸਦਰ ਤੇ ਉਹਨਾਂ ਦੀ ਅਹਿਲੀਆ ਜਿਹੜੀ ਉਹਨਾਂ ਨੂੰ ਲੈ ਵੀ ਗਏ ਉੱਥੇ ਅਮਰੀਕਾ, ਤੇ ਈਰਾਨ ਨੂੰ ਵੀ ਹਮਲੇ ਦੀ ਧਮਕੀ ਦਿੱਤੀ ਹੈ। ਉਸ ਤੋਂ ਬਾਅਦ ਗ੍ਰੀਨਲੈਂਡ ਤੇ ਹਮਲੇ ਦੀ ਵੀ ਗੱਲ ਕੀਤੀ ਹੈ। ਤੇ ਇਹ ਕੀ ਪਾਲਿਸੀ ਹੈ, ਕੀ ਇਹਦੇ ਨਾਲ ਕੋਈ ਵਰਲਡ ਆਰਡਰ ਨੂੰ ਖਤਰਾ ਹੈ? ਤੇ ਚੋਰ ਸਾਹਿਬ ਕੋਲੇ ਪੁੱਛਣੇ ਆ ਕਿ ਇਹਦੇ 'ਚ ਕੀ ਗੂੜੀ ਗੱਲ ਹੈ, ਟਰੰਪ ਨੂੰ ਸਾਲ ਚੜ੍ਹਦੇ ਚੋਰ ਸਾਹਿਬ ਕੀ ਹੋ ਗਿਆ? नहीं, मेरा ख्याल है कि देखो बाज़ औक़ात कुछ एक एलिमेंट ऐसा भी सामने आया है ਜਿਹਦੇ 'ਚ ਕਿਹਾ ਗਿਆ ਕਿ ਜਿਹੜੇ ਡੋਨਲਡ ਟਰੰਪ ਸਾਹਿਬ ਨੇ ਨਾ ਉਹਨਾਂ ਦੇ ਉੱਤੇ ਯਾਦ ਰੱਖਣਾ ਕਿ ਉਹ ਕੇਸ ਵੀ ਨੇ ਅਦਾਲਤਾਂ 'ਚ, ਕੇਸ ਵੀ ਨੇ, ਉਹਨਾਂ ਨੂੰ ਕੁਝ ਰਿਲੀਫ ਮਿਲਿਆ ਜਿਹਦੀ ਵਜ੍ਹਾ ਨਾਲ ਉਹ ਪ੍ਰੈਜ਼ੀਡੈਂਟ ਬਣ ਗਏ। ਬਿਲਕੁਲ ਉਹ ਤਾਂ ਹੈ। ਕੁਝ ਕੇਸਿਸ ਉਹਨਾਂ ਦੇ ਉੱਤੇ ਪਏ ਨੇ, ਜਿਵੇਂ ਇੱਕ ਮਾਰੂਫ ਸਕੈਂਡਲ ਹੈਗਾ ਐਪਸਟੀਨ ਫਾਈਲਸ। ਤੋ ਐਪਸਟੀਨ ਫਾਈਲਸ ਇਹਨਾਂ ਦੀ ਜਾਨ ਨਹੀਂ ਛੱਡਦੀ ਪਈ ਡੋਨਲਡ ਟਰੰਪ ਦੀ। ਐਪਸਟੀਨ ਫਾਈਲ ਦੇ ਵਿੱਚ ਇਹਨਾਂ ਦਾ ਜ਼ਿਕਰ ਵੀ ਉਹਨਾਂ ਈਮੇਲਸ ਦੇ ਵਿੱਚੋਂ ਹੈ ਵੇ। ਤੇ ਇਹ ਇੱਕ ਬਹੁਤ ਵੱਡਾ ਕਿ ਅਗਰ ਉਹਦੇ ਅੰਦਰੋਂ ਕੋਈ ਐਸੀ ਚੀਜ਼ਾਂ ਜਾਂ ਐਸੀਆਂ ਹੋਣ ਜਿਹਦਾ ਯਕੀਨਨ ਟਰੰਪ ਨੂੰ ਜ਼ਰੂਰ ਪਤਾ ਹੋਏਗਾ, ਔਰ FBI ਦੇ ਜਿਹੜੇ ਸਰਬਰਾਹ ਨੇ ਉਹਨਾਂ ਦੇ ਕੋਲੋਂ ਸੈਨੇਟਰਸ ਦੇ ਵਿੱਚ ਅਮਰੀਕੀ ਕਾਂਗਰਸ ਦੇ ਵਿੱਚ ਬੜੇ ਹਾਰਡ ਸਵਾਲਾਤ ਵੀ ਹੋਏ ਸਨ ਕਿ ਤੁਸੀਂ ਐਪਸਟੀਨ ਫਾਈਲ ਦੇ ਵਿੱਚ ਦੱਸੋ ਕਿ ਡੋਨਲਡ ਟਰੰਪ ਦਾ ਨਾਮ ਹੈ ਕਿ ਨਹੀਂ ਹੈ। ਠੀਕ ਹੈ ਨਾ ਜੀ। ਤੇ ਲੇਕਿਨ ਉਹ ਜਿਹੜਾ ਉਹਨਾਂ ਦਾ FBI ਦਾ ਸਰਬਰਾਹ ਨੇ ਉਹ ਵੀ ਬੜੇ ਸ਼ਾਤਰ ਔਰ ਬੜਾ ਤੇਜ਼ ਇੰਡੀਅਨ ਯਾਦ ਉਹ ਹੈ ਨੇ, ਤੇ ਉਹਨਾਂ ਨੇ ਉਹਦੇ ਤੋਂ ਉਹ ਨਿਕਲੇ ਨੇ, ਉਹਦੇ ਚੋਂ ਕਾਸ਼ ਪਟੇਲ ਸਾਹਿਬ ਜਿਹੜੇ ਨੇ ਉਹਨਾਂ ਨੇ ਵਾਜ਼ੇ ਜਵਾਬ ਨਹੀਂ ਦਿੱਤਾ, ਲੇਕਿਨ
ਉਹਨਾਂ ਦੀ ਗੁਫ਼ਤਗੂ ਅਗਰ ਤੁਸੀਂ ਅੱਜ ਵੀ ਰਿਕਾਰਡ 'ਚ ਚੁੱਕੋ ਤੁਹਾਨੂੰ ਪਤਾ ਚੱਲ ਜਾਏਗਾ ਕਿ ਕੁਛ ਹੈ ਨਹੀਂ। ਤੇ ਹੁਣ ਇਹ ਇੱਕ ਬੜਾ ਵੱਡਾ ਸੈਟਬੈਕ ਹੋਏਗਾ। ਐਡੀ ਵੱਡੀ ਇਮਾਰਤ ਜਿਹੜੀ ਹੈ ਉਹ ਕਲੈਪਸ ਹੁੰਦੀ ਅਗਰ ਉਹਨਾਂ ਦੀ ਸ਼ਖਸੀਅਤ ਦੀ, ਤੇ ਉਹ ਆਪਣੇ ਆਪ ਨੂੰ, ਮੇਰਾ ਤੇ ਖਿਆਲ ਹੈ ਕਿ ਇਹ ਬੜਾ ਵਜ਼ਨ ਹੈ ਇਸ ਆਰਗੂਮੈਂਟ ਦੇ ਅੰਦਰ ਕਿ ਉਹ ਆਪਣਾ ਇਮੇਜ ਜਾਂ ਆਪਣਾ ਹੀਰੋਇਜ਼ਮ ਲਾਰਜਰ ਦੈਨ ਮਤਲਬ ਕਿ ਨਾ ਉਹ ਇੱਕ ਕੰਟਰੀ ਉਹਦੇ ਤੋਂ ਕਰਨਾ ਚਾਹ ਰਹੇ ਨੇ, ਤਾਂ ਕਿ ਅਗਰ ਕੋਈ ਹੈ ਵੀ ਹੈ ਤੇ ਉਹ ਉੱਡ ਜਾਵੇ ਉਹਦੇ ਮੁਕਾਬਲੇ ਦੇ ਵਿੱਚ ਸਾਹਮਣੇ ਨਾ ਆਏ। ਲੇਕਿਨ ਇਹ ਬੜਾ ਖਤਰਨਾਕ ਵੀ ਹੋ ਸਕਦਾ ਇਹੋ ਜਿਹਾ ਕੰਮ ਜਿਹੜਾ ਤੁਸੀਂ ਵਰਲਡ ਆਰਡਰ ਦਾ ਜ਼ਿਕਰ ਕੀਤਾ, ਉਹਦੇ ਨਾਲ ਇਹ ਡਿਸਟਰਬ ਹੋ ਸਕਦਾ। ਕੋਈ ਐਸਾ ਤੁਸੀਂ ਹਰਕਤ ਕਰਦੇ ਹੋ ਹੀਰੋ ਬਣਨ ਵਾਸਤੇ। ਦੇਖੋ ਗ੍ਰੀਨਲੈਂਡ, ਤੁਸੀਂ ਡੈਨਮਾਰਕ ਤੁਹਾਨੂੰ ਛੋਟਾ ਜਿਹਾ ਮੁਲਕ ਨਜ਼ਰ ਆ, ਕਿੰਗਡਮ ਆਫ ਡੈਨਮਾਰਕ ਦਾ ਉਹ ਹਿੱਸਾ ਛੋਟਾ ਜਿਹਾ ਲਾਏਗਾ, ਲੇਕਿਨ ਤੁਸੀਂ ਇਹ ਜ਼ਿਹਨ 'ਚ ਰੱਖੋ ਕਿ ਡੈਨਮਾਰਕ ਜਿਹੜਾ ਹੈ ਉਹ ਹੈਗਾ ਐਜ਼ ਅ ਮੈਂਬਰ ਆਫ ਯੂਰਪੀਅਨ ਯੂਨੀਅਨ ਐਂਡ ਨੈਟੋ ਆਲਸੋ, ਠੀਕ ਹੈ ਨਾ। ਤੇ ਉਹ ਤੁਸੀਂ ਇਹ ਵੀ ਦੇਖੋ ਕਿ ਉਹ ਯੂਰਪੀ ਯੂਨੀਅਨ ਦਾ ਵੀ ਇੱਕ ਟੈਰੀਟਰੀ ਹੈ। ਅਗਰ ਉੱਥੇ ਉਹ ਕਰਦਾ ਹੈ, ਫੌਜ ਉਤਾਰਦਾ ਹੈ ਜਾਂ ਕੋਈ ਐਸੀ ਟਰੰਪ ਸਾਹਿਬ ਕੋਈ ਕੁਛ ਵੀ ਮਤਲਬ ਕਿ ਇਕਦਾਮ ਕਰ ਸਕਦਾ ਤੇ ਕੋਈ ਇਮੇਜ ਨੂੰ ਐਸ ਜਿਸ ਸਤ੍ਹਾ ਤੇ ਹੁੰਦੇ ਨੇ ਉਹਨਾਂ ਵਾਸਤੇ ਬਤੌਰੇ ਸਦਰ ਰਿਟਾਇਰਡ ਹੋ ਜਾਣਾ ਆਨਰ ਦੇ ਨਾਲ ਇਹ ਇੱਕ ਠੀਕ ਹੈ, ਲੇਕਿਨ ਇੱਕ ਡਿਸਗ੍ਰੇਸ ਔਰ ਇਸ ਕਿਸਮ ਦਾ ਹੋਣਾ ਇਹ ਉਹਨਾਂ ਵਾਸਤੇ ਇੱਕ ਮੌਤ ਦੇ ਬਰਾਬਰ ਹੈ ਚੀਜ਼। ਤੇ ਲਿਹਾਜ਼ਾ ਉਹ ਆਪਣੀ ਡਿਸਗ੍ਰੇਸ ਨੂੰ ਬਚਾਉਣ ਵਾਸਤੇ ਕੁਝ ਵੀ ਕੀਤਾ ਜਾ ਸਕਦਾ ਆਪਣੇ ਲੋਕਾਂ ਨੂੰ। ਕਹਿੰਦੇ ਨਾ ਕਿ ਜਿਹੜੇ ਵਾਰ ਰਿਲੇਟਡ ਮਾਮਲਾਤ ਹੁੰਦੇ ਨੇ ਕਿ ਜੰਗ ਕਿਹਦੇ ਨਾਲ ਕਰਨੀ ਕਿਹਨੀ, ਇਹ ਤਾਂ ਸੈਨੇਟ ਜਿਹੜੀ ਅਮਰੀਕਨ ਸੈਨੇਟ ਹੈ ਉਹ ਡਿਸਾਈਡ ਕਰਦੀ, ਤੇ ਇਹ ਤਾਂ ਸਦਰ ਨੇ ਹੀ ਨਹੀਂ, ਸਦਰ ਦੇ ਕੋਲ ਕੁਝ ਵਸੀਹ ਅਖਤਿਆਰਾਤ ਨੇ। ਦੇਖੋ ਨਾ ਜੀ, ਕੁਝ ਤਨਜ਼ੀਮਾਂ ਦੇ ਜੋ ਆਰਗੇਨਾਈਜੇਸ਼ਨ ਦੇ ਵਿੱਚੋਂ ਵੀ ਉਹ ਨਿਕਲੇ ਨੇ, ਮਤਲਬ ਕਿ ਦੇਖੋ ਨਾ ਕਿ ਉਹ ਇੰਟਰਨੈਸ਼ਨਲ ਇਨਵਾਇਰਨਮੈਂਟ ਦੇ ਜਿਹੜੀਆਂ ਬਣੀਆਂ ਨੇ ਉਹਨਾਂ ਨੂੰ ਵੀ ਉਹ WTO ਨੂੰ ਵੀ ਉਹ ਮੁਤਾਸਰ ਕਰ ਰਹੇ ਨੇ ਕੁਝ ਚੀਜ਼ਾਂ ਦੇ ਉੱਤੇ। ਉਹਨਾਂ ਨੇ ਟੈਰਿਫ ਲਾਏ ਨੇ ਤੇ ਆ ਕੇ ਹਰ ਚੀਜ਼ ਦਾ ਭਾਰ ਚੁੱਕ ਵੀ ਰਹੇ ਨੇ ਔਰ ਆਪਣਾ ਜਿਹੜਾ ਤੁਸੀਂ ਕਹਿੰਦੇ ਇਮੇਜ ਬਿਲਡਿੰਗ ਕਰ ਰਹੇ ਨੇ ਨੂੰ ਲਾਰਜਰ ਦੈਨ ਕੰਟਰੀ, ਲਾਰਜਰ ਦੈਨ USA, ਜਾਂ ਉਹ USA ਨੂੰ ਐਡਾ ਕੋ ਵੱਡਾ ਬਣਾ ਦੇਣ ਜਿਹਦਾ ਕੋਈ ਤਸੱਵਰ ਵੀ ਨਾ ਕਰ ਸਕਦਾ ਹੋਵੇ, ਤੇ ਫਿਰ ਉਹਨਾਂ ਦੇ ਉੱਤੇ ਕਿਸੇ ਕਿਸਮ ਦੀ ਕਾਰਵਾਈ ਤੇ ਮੁਮਕਿਨ ਨਹੀਂ ਰਹੇਗੀ ਨਾ। ਦੇਖੋ ਭਾਵੇਂ ਜਿੱਡਾ ਮਰਜ਼ੀ ਵੀ ਕੋਈ ਹੋਵੇ, ਜਦੋਂ ਉਹਦਾ ਇਮੇਜ ਐਡਾ ਵੱਡਾ ਹੋ ਜਾਂਦਾ ਕਿਸੇ ਸ਼ਖਸੀਅਤ ਦਾ, ਤੇ ਉਹਦਾਂ ਦੇ ਉੱਤੇ ਕਿਸੇ ਗਲਤ ਚੀਜ਼ ਦਾ ਇਲਜ਼ਾਮ ਲਾਣਾ ਜਿਹੜਾ ਲਾਏਗਾ ਉਹ ਮਾਰਿਆ ਜਾਏਗਾ। ਲਿਹਾਜ਼ਾ ਇਹ ਖਤਰਾਤ ਇਸ ਤਰ੍ਹਾਂ ਦੇ ਮੌਜੂਦ ਹੁੰਦੇ ਨੇ। ਅਸੀਂ ਪਾਕਿਸਤਾਨ 'ਚ ਵੀ ਦੇਖਿਆ ਨਾ, ਬਾਰ-ਬਾਰ ਇਲਜ਼ਾਮ ਲੱਗਦੇ ਨੇ। ਮੈਂ ਨਹੀਂ ਕਹਿਣਾ ਚਾਹ ਰਿਹਾ, ਚਲੋ ਤੁਸੀਂ ਖੁਦ ਹੀ ਕਹਿਤਾ ਤੇ ਚਲੋ ਇਹ ਕਰ, ਲੇਕਿਨ ਮੈਂ ਕਿਹਾ ਸਾਡੇ ਉਹ ਜੇਲ੍ਹ 'ਚ ਬੈਠੇ ਨੇ, ਆਸਾਨੀ ਨਾਲ ਸਮਝ ਆ ਉਹ ਤੇ ਚਲੋ ਜੇਲ੍ਹ 'ਚ ਬੈਠੇ ਨੇ, ਉਹਨਾਂ ਦੇ ਕੋਲ ਅਖਤਿਆਰ ਕੋਈ ਨਹੀਂ। ਇਹ ਤੇ ਦੁਨੀਆ ਦੀ ਸਭ ਤੋਂ ਵੱਡੀ ਵਾਰ ਮਸ਼ੀਨ ਦੇ ਉੱਤੇ ਵੀ ਬੈਠੇ ਨੇ ਨਾ। ਸਭ ਤੋਂ ਵੱਡਾ ਖਤਰਾ ਹੈਗਾ ਕਿ ਅਮਰੀਕਾ ਜਿਹੜਾ ਹੈ ਉਹ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਵਾਰ ਮਸ਼ੀਨ ਹੈਗੀ। ਉਹਦਾ ਬਟਨ ਅਗਰ ਵਾਰ ਮਸ਼ੀਨ ਨੂੰ ਤੁਸੀਂ ਔਨ ਕਰ ਦਿੰਦੇ ਹੋ ਤੇ ਤਹਿ ਕਰ ਦੇਗੀ ਹਰ ਚੀਜ਼ ਨੂੰ ਇੱਕ ਦਫਾ, ਜਿਹੜਾ ਵੀ ਉਹਦੇ ਸਾਹਮਣੇ ਆਏਗਾ। ਤੇ ਲਿਹਾਜ਼ਾ ਐਡਾ ਵੱਡਾ ਲਾਸ ਜਾਂ ਐਡਾ ਵੱਡਾ ਕੰਮ ਹੈ ਤੇ ਪੂਰੀ ਦੁਨੀਆ ਵਾਸਤੇ ਤੇ ਸਾਰੇ ਲੋਕ, ਪੂਰੀ ਦੁਨੀਆ ਬਰਬਾਦ ਹੋ ਜਾਏਗੀ, ਠੀਕ ਹੈ ਨਾ। ਇੱਕ ਤੇ ਇਹ ਉਹਨਾਂ ਦਾ ਐਲੀਮੈਂਟ ਹੈ। ਦੂਸਰਾ ਪੈਟਰੋ ਡਾਲਰ ਦੀ ਇੱਕ ਗੇਮ ਹੈ। ਤੁਹਾਨੂੰ ਪਤਾ ਹੋਏਗਾ ਕਿ ਚੀਨ ਔਰ ਜਿਹੜਾ ਚੀਨ, ਬ੍ਰਾਜ਼ੀਲ ਔਰ ਸਾਊਥ ਕੋਰੀਆ, ਇੰਡੀਆ ਔਰ ਰਸ਼ੀਆ, ਇਹ ਇੱਕ ਅਲੱਗ ਤੋਂ ਇੱਕ ਮੁਲਕ, ਇੱਕ ਉਹਨਾਂ ਨੇ ਤਨਜ਼ੀਮ ਬਣਾਈ ਹੈ ਅਕੋਰਡਿੰਗ ਟੂ ਉਹਦੇ ਲੈਵਲ 'ਚ ਵਰਲਡ ਬੈਂਕ, IMF ਦੇ ਲੈਵਲ 'ਤੇ। ਇਹਨਾਂ ਦਾ ਇਹ ਹੈਗਾ ਕਿ ਅਸੀਂ ਡਾਲਰ ਤੋਂ ਹਟ ਕੇ ਤੇ ਅਸੀਂ ਕੰਮ ਕਰੀਏ। ਤੇ ਜਿਹੜਾ ਤੇਲ ਵਿਕ ਰਿਹਾ ਸੀ ਵੈਨਜ਼ੂਏਲਾ ਦਾ, ਚੀਨ ਤੇਲ ਖਰੀਦ, ਉਹ ਯੂਆਨ ਦੇ ਵਿੱਚ ਅਦਾਇਗੀਆਂ ਹੋਣ। ਅੱਜ ਅਗਰ ਡਿਸਕਨੈਕਟਡ ਹੋ ਜਾਵੇ ਪੈਟਰੋਲ ਦੀ ਟ੍ਰੇਡ ਡਾਲਰ ਤੋਂ, ਡਾਲਰ ਖਤਮ ਹੋ ਜਾਏਗਾ। ਅਗਰ ਡਾਲਰ ਖਤਮ ਹੁੰਦਾ ਹੈ ਤੇ ਪੂਰੀ ਦੁਨੀਆ ਦਾ ਇਕਨੋਮਿਕ ਸਿਸਟਮ ਕੋਲੈਪਸ ਹੋ ਜਾਏਗਾ ਇੱਕਦਮ। ਤੇ ਇਹਨੂੰ ਬਚਾਉਣਾ ਵੀ ਇੱਕ ਬੜਾ ਵੱਡਾ ਚੈਲੰਜ ਹੈਗਾ। ਔਰ ਇਹਦੇ ਵਾਸਤੇ ਵੀ ਜਿਹੜੇ ਡਾਲਰ ਦੇ ਨਾਲ ਵਬਸਤਾ ਵੱਡੀਆਂ ਦੁਨੀਆ ਦੀਆਂ ਕੁਵਤਾਂ ਨੇ, ਵੱਡੇ ਇਹਦੇ 'ਚ ਕਿਧਰੇ ਮੈਨੂੰ ਤੁਹਾਡੇ ਵਰਗੇ ਲੋਕਾਂ ਦਾ ਤੇ ਕੋਈ ਜ਼ਿਕਰ ਹੀ ਨਹੀਂ ਨਾ, ਜਿਹੜੇ ਦੁਨੀਆ ਨੂੰ ਚਲਾ ਰਹੇ ਨੇ, ਵੱਡੇ ਵੱਡੇ ਲੋਕ ਨੇ, ਕੰਸੋਰਸ਼ੀਅਮ ਨੇ, ਬਿਲੀਅਨਰਸ ਨੇ, ਉਹ ਡਾਲਰ ਦੇ ਨਾਲ ਵਬਸਤਾ ਨੇ। ਉਹ ਡਾਲਰ ਨੂੰ ਬਚਾਉਣ ਵਾਸਤੇ ਕੋਈ ਵੀ ਸਟੈਪ ਚੁੱਕ ਸਕਦੇ ਨੇ, ਕੁਝ ਵੀ ਕਰ ਸਕਦੇ ਨੇ। ਦੇਖੋ ਦੁਨੀਆ ਦੇ ਦੋ, ਪਹਿਲੀ ਜੰਗ ਅਜ਼ੀਮ, ਦੂਸਰੀ ਜੰਗ ਅਜ਼ੀਮ, ਉਹਦੀ ਵਜ੍ਹਾ ਵੀ ਇਕਨੋਮਿਕ ਪਾਵਰਸ ਦੀ ਆਪਸ ਦੀ ਲੜਾਈ ਸੀ ਔਰ ਨਹੀਂ ਇੱਕ ਦੂਸਰੇ ਦੇ ਨਾਲ ਮਾਮਲਾਤ ਨੂੰ ਸੈਟਲ ਕਰ ਸਕੇ। ਹੁਣ ਵੀ ਅਗਰ ਇਹ ਬ੍ਰਿਕਸ ਵਾਲੇ ਔਰ ਚੀਨ ਵਾਲੇ ਜਾਂ ਡਾਲਰ ਦੇ ਨਾਲ ਜਿਹੜੇ ਰਿਲੇਟਡ ਨੇ, ਜਾਂ ਜਿਹੜੇ ਦੂਸਰੇ ਜਿਹੜੇ ਅਨਸੀਨ ਪਾਵਰਸ ਨੇ, ਮਤਲਬ ਕਿ ਜਿਹੜੀਆਂ ਬਲੈਕ ਪਾਵਰਸ ਨੇ ਦੁਨੀਆ ਦੀ, ਦੇਖੋ ਬਲੈਕ ਇਕਨੋਮੀ ਦਾ ਸਾਈਜ਼ ਬਹੁਤ ਵੱਡਾ ਹੋ ਗਿਆ। ਜਿੱਥੇ ਪਾਕਿਸਤਾਨ ਦੇ ਵਿੱਚ ਤੁਸੀਂ ਦੇਖੋ ਤੇ ਆਲਮੀ ਸਤ੍ਹਾ ਤੇ ਵੀ ਬਲੈਕ ਇਕਨੋਮੀ ਦਾ ਸਾਈਜ਼ ਬਹੁਤ ਵੱਡਾ ਹੋ ਗਿਆ। ਤੇ ਜਿਹੜੀ ਦੁਨੀਆ ਦੀ ਲੀਗਲ ਇਕਨੋਮੀ ਹੈਗੀ ਹੈ ਉਹ ਵੀ ਪਰੇਸ਼ਾਨ ਹੈ ਇਸ ਵੇਲੇ। ਯਾਨੀ ਜਿਹੜੇ ਬਲੈਕ ਇਕਨੋਮੀ ਨੂੰ ਲੈ ਕੇ ਚੱਲ ਰਹੇ ਨੇ, ਗੈਂਗਸਟਰਸ ਨੇ, ਵਾਰ ਇਕਨੋਮੀ ਜਿਵੇਂ ਅਸੀਂ ਕਹਿ ਰਹੇ ਹਾਂ,
ਤੁਸੀਂ ਦੇਖੋ ਨਾ ਕਿ ਜਿਹੜੇ ਦੁਨੀਆ ਦੇ ਵਿੱਚ ਹੈ ਗੈਂਗ ਜਿੰਨੇ ਵੀ ਲੜ ਰਹੇ ਨੇ ਬਿਲੀਅਨਸ ਆਫ ਡੇਢ ਦੀ ਤਰਾਦਤ ਹੋ ਰਹੀ ਹੈ ਤੇ ਇਹ ਵੀ ਹੁਣ ਰਹੇ ਨੇ ਤੇ ਇਹੀ ਸਨ ਨਾ ਲੋਕ। ਹਾਂ ਤੇ ਲਿਹਾਜ਼ਾ ਇਹ ਖਤਰਾ ਕੋਈ ਛੋਟਾ ਜਿਹਾ ਨਹੀਂ। ਉਹਨਾਂ ਨੇ ਨੈਟੋ ਦਾ ਜ਼ਿਕਰ ਵੀ ਕੀਤਾ ਹੈ, ਟਰੰਪ ਸਾਹਿਬ ਨੇ ਨੈਟੋ ਦੇ ਬਾਰੇ 'ਚ ਗੱਲ ਕਹੀ ਹੈ ਕਿ ਜੀ ਨੈਟੋ ਸਾਡੀ ਮਦਦ ਵਾਸਤੇ ਨਹੀਂ ਆਏਗਾ ਲੇਕਿਨ ਅਸੀਂ ਨੈਟੋ ਵਾਸਤੇ ਹਾਜ਼ਰ ਹਾਂ। ਅਬ ਦੇਖੋ ਕਿ ਨੈਟੋ ਨੂੰ ਹੈਡ ਕਰ ਰਹੇ, ਨੈਟੋ ਦੇ ਵੱਡੇ ਸਭ ਤੋਂ ਡੋਨਰਸ ਨੇ ਅਮਰੀਕਨ, ਤੇ ਉਹ ਅਗਰ ਇਹ ਕਹਿ ਰਹੇ ਨੇ ਕਿ ਨੈਟੋ ਸਾਡੀ ਮਦਦ ਵਾਸਤੇ ਨਹੀਂ ਆਏਗਾ ਤੇ ਕੀ ਮਤਲਬ ਹੈ ਇਹਦਾ ਮਤਲਬ ਹੈਗਾ ਕਿ ਤੁਸੀਂ ਕੋਈ ਨੈਟੋ ਦੇ ਜਿਹੜੇ ਰੁਕਨ ਮੁਲਕ ਨੇ ਤੁਸੀਂ ਕੋਈ ਉਹਨਾਂ ਦੇ ਇੰਟਰਸਟ ਦੇ ਅਗੇਂਸਟ ਕੋਈ ਐਸਾ ਕੰਮ ਕਰਨ ਜਾ ਰਹੇ ਹੋ ਜਿਹਦੀ ਵਜ੍ਹਾ ਨਾਲ ਨੈਟੋ ਤੁਹਾਡੇ ਨਾਲ ਨਹੀਂ ਆਏਗਾ। ਤੇ ਇਹਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ 'ਚ ਸਾਨੂੰ ਮਜ਼ੀਦ ਚੀਜ਼ਾਂ ਇਹ ਕਰਨਾ ਚਾਹੀਦੀਆਂ ਨੇ। ਦੇਖੋ ਸਾਨੂੰ ਇੱਕ ਅਸੀਂ ਦੁਨੀਆ ਦੇ ਵਿੱਚ ਵੀ ਰਹਿੰਦੇ ਹਾਂ, ਇੱਕ ਵਰਲਡ ਜਿਹੜਾ ਸੁਸਾਇਟੀ ਹੈ ਉਹਦਾ ਵੀ ਅਸੀਂ ਹਿੱਸਾ ਹਾਂ ਤੇ ਅਸੀਂ ਚਾਹਾਂਗੇ ਤੇ ਦੁਆ ਤੇ ਇਹੋ ਹੀ ਕਰਾਂਗੇ ਕਿ ਦੁਨੀਆ ਦੇ ਵਿੱਚ ਵਰਲਡ ਆਰਡਰ ਇੱਕ ਸਮੂਥ ਤਰੀਕੇ ਨਾਲ ਚੱਲਦਾ ਰਹੇ, ਕਿਉਂਕਿ ਸਾਡਾ ਵੀ ਇਹਦੇ 'ਚ ਮੁਫਾਦ ਹੈ ਤੇ ਜਿਹੜੇ ਦੁਨੀਆ ਦੇ ਵੱਡੇ ਸਟੇਕ ਹੋਲਡਰਸ ਨੇ ਇਹ ਇੱਕ ਸੰਜੀਦਾ ਬਿਸੇਨ ਹੋਣ ਤੇ ਔਰ ਇੱਕ ਬੈਠ ਕੇ ਇਹ ਮਾਮਲੇ ਨੂੰ ਹੱਲ ਕਰਨ। ਅਗਰ ਉਹ ਗ੍ਰੀਨਲੈਂਡ ਦੇ ਉੱਤੇ ਜਾਂਦੇ ਨੇ ਤੇ ਬੜਾ ਵੱਡਾ ਇੱਕ ਫਸਾਦ ਬਰਪਾ ਹੋ ਸਕਦਾ ਔਰ ਇਹ UN ਦੇ ਤਾਬੂਤ ਵਿੱਚ ਵੀ ਫਿਰ ਆਖਰੀ ਕਿੱਲ ਹੋਏਗਾ, ਹਰ ਬੰਦਾ ਆਜ਼ਾਦ ਹੋ ਜਾਏਗਾ, ਇੱਕ ਦੂਸਰੇ ਤੇ ਚੜ੍ਹ ਦੌੜਨਗੇ ਲੋਕ, ਛੋਟਾ ਮੁਲਕਾਂ ਦੇ ਉੱਤੇ ਵੱਡੇ ਮੁਲਕ ਟੈਰਰਿਸਟ ਇਹ ਉਹ, ਤੇ ਇੱਕ ਪੂਰੀ ਦੁਨੀਆ ਇੱਕ ਐਸਾ ਮੁਲਕ ਬਣ ਜਾਏਗੀ ਜਿਹਦੇ ਵਿੱਚ ਜੰਗਲ ਹੋਏਗਾ। ਤੇ ਇਹਦੇ ਤੋਂ ਬਚਣ ਦੀ ਹੀ ਸਾਨੂੰ ਕਰਨਾ ਚਾਹੀਦਾ ਤੇ ਮੇਰਾ ਖਿਆਲ ਹੈ ਕਿ ਕੋਈ ਮੈਸੇਜ ਆਵਾਮ ਵਾਸਤੇ ਮੈਸੇਜ ਇਹੋ ਹੀ ਹੈਗਾ ਕਿ ਜੀ ਉਹ ਇੱਕ ਦੂਸਰੇ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਰਹਿਣ। ਸਰਦੀਆਂ ਦੇ ਦਿਨ ਨੇ, ਜਾਨਵਰਾਂ ਦੇ ਵਿੱਚ ਖਾਸ ਤੌਰ ਤੇ ਪਰਿੰਦੇ ਜਿਹੜੇ ਦਰਖਤਾਂ ਦੇ ਉੱਤੇ ਨੇ ਉਹਨਾਂ ਦਾ ਵੀ ਤੁਸੀਂ ਦੇਖੋ ਅੱਗੋਂ ਬਾਰਿਸ਼ਾਂ ਹੁੰਦੀਆਂ ਨੇ, ਤੁਸੀਂ ਇਹ ਵੀ ਜ਼ਿਹਨ 'ਚ ਰੱਖੋ ਕਿ ਜਿਸ ਵਕਤ ਓਲੇ ਪੈਂਦੇ ਨੇ ਤੇ ਉਹਦੇ 'ਚੋਂ ਕਿੰਨੇ ਪਰਿੰਦੇ ਮਰਦੇ ਨੇ ਤੇ ਤੁਸੀਂ ਜਿੱਥੇ ਜਿੰਨਾ ਵੀ ਕਿਸੇ ਦਾ ਹੋ ਸਕਦਾ ਕੋਈ ਆਰਜ਼ੀ ਘਰ ਪਰਿੰਦਿਆਂ ਵਾਸਤੇ ਉਹਨਾਂ ਦੇ ਆਰਜ਼ੀ ਘਰ ਬਣਾਓ ਔਰ ਜਾਨਵਰਾਂ ਵਾਸਤੇ ਕੁਝ ਥੋੜਾ ਬਹੁਤ ਖਾਣਾ ਇਹ ਉਹ ਰੱਖੋ, ਕਿਉਂਕਿ ਉਹਨਾਂ ਨੂੰ ਸਰਦੀ 'ਚ ਖਾਣਾ ਕੋਈ ਨਹੀਂ ਜੇ ਮਿਲਦਾ, ਕਿਸੇ ਤਰੀਕੇ ਦੇ ਨਾਲ ਦੇ ਵਿੱਚ ਨਹੀਂ ਜਾਂਦਾ। ਅਸੀਂ ਸ਼ਾਦੀਆਂ ਦੇ ਉੱਤੇ ਖਾਣਾ ਜ਼ਾਇਆ ਕਰ ਦਿੰਦੇ ਹਾਂ, ਗਟਰਾਂ 'ਚ ਬਹਾ ਦਿੰਦੇ ਹਾਂ, ਲੇਕਿਨ ਜਿਹੜੇ ਐਨੀਮਲਸ ਨੇ ਤੇ ਉਹਨਾਂ ਦੇ ਵਾਸਤੇ ਰੋਟੀਆਂ ਅਸੀਂ ਕਿਚਨਾਂ ਨੂੰ ਤਾਲੇ ਲਾ ਦਿੰਦੇ ਹਾਂ ਤੇ ਉਹ ਚੀਜ਼ਾਂ ਨੂੰ, ਤਾਂ ਕਿ ਕਿਸੇ ਚਿੜੀ ਨੂੰ ਵੀ ਨਾ ਕੁਝ ਦਾਣਾ ਮਿਲ ਸਕੇ ਤੇ ਕਿਸੇ ਨੂੰ। ਤੇ ਜਾਨਵਰਾਂ ਨਾਲ ਮੁਹੱਬਤ ਕਰੋ, ਉਹ ਤੁਹਾਡੀ ਜ਼ਿੰਦਗੀ ਦਾ ਪਾਰਟ ਨੇ ਔਰ ਉਹਨਾਂ ਨੂੰ ਤੁਸੀਂ ਖੁਸ਼ ਰੱਖੋਗੇ ਤਾਂ ਸ਼ਾਇਦ ਅੱਲਾਹ ਤਾਲਾ ਵੀ ਤੁਹਾਡੇ ਤੋਂ ਖੁਸ਼ ਹੋਏਗਾ। ਹਾਂ ਨਹੀਂ, ਬੜਾ ਬਿਹਤਰੀਨ ਮੈਸੇਜ ਚੋਇਸ ਸਾਹਿਬ ਤੁਸੀਂ ਦਿੱਤਾ। ਨਾਜ਼ਰੀਨ, ਐਸੇ ਖੂਬਸੂਰਤ ਮੈਸੇਜ ਦੇ ਨਾਲ ਹੀ ਪ੍ਰੋਗਰਾਮ ਦਾ ਵਕਤ ਹੋ ਗਿਆ ਖਤਮ। ਕੱਲ ਹਾਜ਼ਰ ਹੋਵਾਂਗੇ ਐਸੇ ਵੇਲੇ ਤੇ ਕਰਾਂਗੇ ਗੂੜੀ ਗੱਲ ਲਤੀਫ ਚੌਧਰੀ ਦੇ ਨਾਲ।